ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 28 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 468-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਇੱਕ ਅਜਿਹੀ ਖਬਰ ਤੋਂ ਜਿਹੜੀ ਖਬਰ ਪੰਜਾਬੀਆਂ ਲਈ ਕੰਨ ਧਰ ਕੇ ਸੁਣਨ ਵਾਲੀ, ਕੰਨ ਲਾ ਕੇ ਸੁਣਨ ਵਾਲੀ ਹੈ। ਕਹਿੰਦੇ ਜਨਗਣ ਦੇ ਵਿੱਚੋਂ ਵੀ ਭਾਜਪਾ ਹਟਾ ਦੇਵੇ ਪੰਜਾਬ। ਕਿਹਦਾ ਦਾਅਵਾ ਹੈ ਜਾਂ ਕਿਸੇ ਦੀ ਸਟੇਟਮੈਂਟ ਹੈ? ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਗੱਲ ਕਹੀ ਜੀ ਕਿ ਭਾਜਪਾ ਦਾ ਪੰਜਾਬ ਪ੍ਰਤੀ ਜਿਹੋ ਜਿਹਾ ਰਵੱਈਆ ਹੈ, ਜਿਹੋ ਜਿਹਾ ਰੁਖ ਹੈ, ਉਸ ਤੋਂ ਤਾਂ ਉਹ ਇਹ ਮਹਿਸੂਸ ਕਰਾ ਰਹੇ ਨੇ ਕਿ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਹੀ ਨਾ ਹੋਵੇ। ਤੇ ਕਹਿੰਦੇ ਕਿ ਇਸ ਤਰ੍ਹਾਂ ਦਾ ਸਾਡੇ ਨਾਲ ਮਤਰਿਆ ਵਿਵਹਾਰ ਕੇਂਦਰ ਵੱਲੋਂ, ਭਾਜਪਾ ਵੱਲੋਂ ਕੀਤਾ ਜਾ ਰਿਹਾ। ਕਹਿੰਦੇ ਕਿ ਜੇ ਭਾਜਪਾ ਦਾ ਜ਼ੋਰ ਚੱਲੇ, ਭਾਜਪਾ ਦੀ ਮਤਲਬ ਕਿ ਮੰਨ ਲਈ ਜਾਵੇ ਤਾਂ ਕਹਿੰਦੇ ਤਾਂ ਜਨਗਣ ਮਨ ਚੋਂ ਵੀ ਪੰਜਾਬ ਹਟਾ ਦੇ ਜੀ। ਤੇ ਇਹ ਟਿੱਪਣੀ ਬਹੁਤ ਅਹਿਮ ਹੈ। ਇਸ ਟਿੱਪਣੀ ਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਕੀ ਮਾਨ ਸਰਕਾਰ ਇਸ ਗੱਲੋਂ ਔਖੀ ਹੋ ਗਈ ਹੈ? ਕੀ ਮਾਨ ਸਰਕਾਰ ਨੂੰ ਭਾਜਪਾ ਇਸ ਕਦਰ ਤੰਗ ਕਰ ਰਹੀ ਹੈ? ਕੀ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਇਸ ਕਦਰ ਡਾਕਾ ਮਾਰ ਰਹੀ ਹੈ ਕਿ ਇੱਥੋਂ ਤੱਕ ਦਾ ਸ਼ਬਦ ਵਰਤਣਾ ਪਿਆ ਕਿ ਜੇ ਤੁਹਾਡਾ ਜ਼ੋਰ ਚੱਲੇ ਤੁਸੀਂ ਤਾਂ ਜਨਗਣ ਮਨ ਚੋਂ ਵੀ ਪੰਜਾਬ ਹਟਾ ਦਿਓ। ਸਭ ਤੋਂ ਪਹਿਲਾ ਨਾਮ ਪੰਜਾਬ ਦਾ ਆਉਂਦਾ ਉਹਦੇ ਵਿੱਚ ਜੀ। ਤੇ ਇਸ ਨੂੰ ਲੈ ਕੇ ਕਿ ਇਹ ਕੀ ਪਹਿਲੂ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਸਾਡੇ ਜਿਹੜੇ ਫੰਡ ਨੇ ਉਹ ਰੋਕ ਲੈਂਦੇ ਨੇ। ਖਾਸ ਕਰ GST ਦੇ ਹਵਾਲੇ ਨਾਲ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਗੱਲ ਕੀਤੀ ਕਿ ਸੂਬੇ ਦਾ ਫੰਡ, ਆਪਾਂ ਇਹ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਸੂਬੇ ਚੋਂ ਪੰਜਾਬ ਦੇ ਸੰਬੰਧਿਤ ਵਿਭਾਗਾਂ ਦੇ ਹਵਾਲੇ ਨਾਲ ਜੋ GST ਕਲੈਕਸ਼ਨ ਹੁੰਦੀ ਆ ਜੀ, ਉਹ ਸਾਰੀ ਪੰਜਾਬ ਦੀ ਆ। ਉਹਦੇ ਵਿੱਚੋਂ ਕੇਂਦਰ ਦਾ ਜਿਹੜਾ ਹਿੱਸਾ ਹੁੰਦਾ ਹੈ ਪ੍ਰਤੀਸ਼ਤ, ਉਹਨਾਂ ਕੇਂਦਰ ਨੂੰ ਜਮ੍ਹਾਂ ਕਰਾ ਲਵੇ। ਕੇਂਦਰ ਕਹਿ ਦੇਵੇ ਸੂਬਿਆਂ ਨੂੰ ਕਿ ਭਾਈ ਸਾਡਾ ਸਾਨੂੰ ਭੇਜ ਦਿਓ। ਪਰ ਇੱਥੇ ਉਲਟਾ ਕਹਿੰਦੇ ਨੇ ਜੀ ਸਾਰਾ ਕੇਂਦਰ ਕੋਲ ਜਮ੍ਹਾਂ ਕਰਾਓ, ਕੇਂਦਰ ਫਿਰ ਤੁਹਾਨੂੰ ਤੁਹਾਡਾ ਹਿੱਸਾ ਮੋੜੂਗਾ। ਉਲਟੇ ਬਾਂਸ ਬਰੇਲੀ ਨੂੰ ਮਤਲਬ ਹੈ ਨਾ। ਸੋ ਇਸ ਲਈ ਉਸ ਹਵਾਲੇ ਨਾਲ ਕਿ ਫਿਰ ਤੁਸੀਂ ਦਿੰਦੇ ਵੀ ਸਮੇਂ ਸਿਰ ਨਹੀਂ ਜੀ, ਉਹਦੀ ਅਦਾਇਗੀ ਰੋਕ ਕੇ ਵੀ ਰੱਖਦੇ ਹੋ ਤੇ ਇਹਦੇ ਨਾਲ ਸੂਬੇ ਦੇ ਕੰਮਾਂ ਤੇ, ਸਾਰੇ ਖਰਚਿਆਂ ਤੇ, ਸਾਰੇ ਤਨਖਾਹਾਂ ਤੇ, ਵਿਕਾਸ ਕਾਰਜਾਂ ਤੇ ਅਸਰ ਪੈਂਦਾ। ਤੇ ਇਸ ਨੂੰ ਲੈ ਕੇ ਕੱਲ ਭਗਵੰਤ ਮਾਨ ਹੋਰੀ, ਦੇਖੋ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਥੋੜਾ ਜਿਹਾ ਸੈਸ਼ਨ 'ਚ ਬਦਲਿਆ ਹੋਇਆ ਰੁਖ ਨਜ਼ਰ ਆਇਆ ਜੀ। ਵੈਸੇ ਕਹਿ ਕੇ ਸਰਕਾਰ ਆਈ ਹੈ ਕਿ 2 ਦਿਨ ਦਾ ਇਜਲਾਸ ਹੈ 28 ਤੇ 29 ਨਵੰਬਰ ਦਾ, ਪਰ ਸੱਚਾਈ ਹੈ ਕਿ 1.5 ਦਿਨ ਦਾ ਇਜਲਾਸ ਹੈ। ਸਦਰ ਉੱਤੇ ਇਜਲਾਸ, ਕਿਉਂਕਿ ਕੱਲ 2 ਵਜੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਨਾਲੇ ਸ਼ੁਰੂ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਦਾ ਦਿਨ ਹੈ। ਸੋ ਕੱਲ ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅਚੇਚੇ ਤੌਰ ਤੇ ਕੱਲ ਬਿਲਕੁਲ ਬਦਲੇ ਹੋਏ ਰੰਗ 'ਚ ਨਜ਼ਰ ਆਏ। ਜਦੋਂ ਕੁੜਤੇ ਪਜਾਮੇ ਤੇ ਚੈੱਕ ਵਾਲਾ ਉਹਨਾਂ ਨੇ ਪੱਗ ਨਾਲ ਮਿਲਦਾ ਹੋਇਆ ਕੋਟ ਪਾਇਆ ਵਾ ਸੀ ਤੇ ਕਹਿੰਦੇ ਪ੍ਰਤਾਪ ਬਾਜਵਾ ਜੀ ਨੂੰ ਕਿ ਬਾਜਵਾ ਸਾਹਿਬ ਬੜੇ ਅੱਜ ਤਾਂ ਲੋਈ ਜੀ ਲੈ ਕੇ ਤੁਸੀਂ ਬੜੇ ਹੀਰੋ ਲੱਗਦੇ ਹੋ। ਸਾਰੇ ਹੈਰਾਨ ਰਹਿ ਗਏ ਕਿ ਅੱਜ ਕਿਹੜੇ ਮੂਡ 'ਚ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ, ਹੈ ਨਾ। ਸੋ ਉਹਨਾਂ ਨੂੰ ਕਹਿੰਦੇ ਹੱਸ ਤੇ ਸਾਰੇ ਸਦਨ ਦੇ ਵਿੱਚ ਅੰਦਰ ਹਾਸਾ ਜਾ ਪਿਆ ਤੇ ਉਧਰੋਂ ਕੁਲਤਾਰ ਸੰਧਮਾ ਹੋਰੀ ਸਪੀਕਰ ਉਹਨੇ ਚੁਟਕੀ ਲੈ ਲਈ ਤੇ ਉਹ ਕਹਿੰਦੇ ਕਿ ਮਾਨ ਸਾਹਿਬ ਤੁਸੀਂ ਕਹੀ ਤਾਂ ਜਾਂਦੇ ਹੋ ਕਿ ਬਾਜਵਾ ਸਾਹਿਬ ਹੀਰੋ ਲੱਗਦੇ ਹੋ, ਘੱਟਦਾ ਤੁਸੀਂ ਵੀ ਲੱਗਦੇ, ਅੱਜ ਕੋਟ ਤੁਸੀਂ ਬੜਾ ਘੈਂਟ ਜਾ ਪਾਇਆ ਹੈ। ਅੱਛਾ। ਤੇ ਉਹ ਤੋਂ ਬਾਅਦ ਸਾਰਾ ਹਾਸੀ ਖੇਡੀ ਹੋ ਗਈ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ ਰਾਜਪਾਲ ਦੀ ਤਾਰੀਫ ਵੀ ਕੀਤੀ। ਰਾਜਪਾਲ ਪ੍ਰਤੀ ਵੀ ਉਹਨਾਂ ਦਾ ਰੁਖ ਬਦਲਿਆ ਹੋਇਆ ਸੀ।
ਪਰ ਕੇਂਦਰ ਨੂੰ ਆੜੇ ਹੱਥੀ ਲਿਆ। ਠੀਕ ਹੈ। ਕੱਲ ਦੇ ਦਿਨ ਦੇ ਪਹਿਲੇ ਦਿਨ ਦੇ ਜਿਹੜਾ ਅੱਧਾ ਦਿਨ ਦਾ ਸੈਸ਼ਨ ਸੀ, ਉਹਦੇ ਵਿੱਚ 2 ਬਿੱਲ ਜਿਹੜੇ ਆਏ, ਉਹਨਾਂ ਚੋਂ ਮੁੱਖ ਬਿੱਲ ਸਾਡਾ GST ਨਾਲ ਸੰਬੰਧਿਤ ਸੀ, ਜਿਹੜੇ 2 ਮਨੀ ਬਿੱਲ ਪਾਸ ਕੀਤੇ ਗਏ। ਉਹਦੇ ਵਿੱਚੋਂ ਇੱਕ ਤਾਂ ਜਿਹੜਾ ਪੰਜਾਬ GST ਬਿੱਲ ਹੈ, ਦੂਜਾ ਬਜਟ ਪ੍ਰਬੰਧਨ ਜਿਹੜਾ ਸੋਧ ਬਿੱਲ ਹੈ, ਉਹ 2 ਬਿੱਲ ਲਿਆਂਦੇ। 16ਵੀਂ ਪੰਜਾਬ ਦੀ ਵਿਧਾਨ ਸਭਾ ਦਾ ਹੈ ਨਾ ਇਹ ਸਰਦ ਰੁੱਤ ਇਜਲਾਸ ਜਿਹਨੂੰ ਅਸੀਂ ਕਹਿੰਦੇ ਆ, ਉਹ ਹੈ 2 ਰੋਜ਼ਾ। ਇਹਦੇ ਵਿੱਚ ਪਹਿਲੇ ਦਿਨ 2 ਬਿੱਲ ਲੈ ਕੇ ਆਈ ਸਰਕਾਰ, ਉਹ 2 ਬਿੱਲ ਪਾਸ ਹੋ ਗਏ ਨੇ ਜੀ। ਅੱਜ ਜਿਹੜੇ ਰਹਿੰਦੇ 2-3 ਬਿੱਲ ਨੇ ਉਹ ਵੀ ਆ ਸਕਦੇ ਨੇ, ਔਰ ਇਹ ਉਹ ਬਿੱਲ ਨੇ ਜਿਨ੍ਹਾਂ ਤੇ ਪੂਰੀ ਉਮੀਦ ਹੈ ਕਿ ਜਾਂਦੇ ਹੀ ਰਾਜਪਾਲ ਨੇ ਦਸਤਖਤ ਕਰ ਦੇਣੇ ਆ, ਸਹੀ ਪਾ ਦੇਣੀ। ਠੀਕ ਹੈ। ਤੇ ਇਸ ਬਿੱਲਾਂ ਨੂੰ ਰਾਜਪਾਲ ਨੂੰ ਭੇਜਣਾ, ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ ਰਾਜਪਾਲ ਦੀ ਤਾਰੀਫ ਵੀ ਕੀਤੀ, ਕਿਹਾ ਕਿ ਧੰਨਵਾਦ, ਤੁਸੀਂ ਸਾਡੀਆਂ ਚਿੱਠੀਆਂ ਦੇ ਜਵਾਬ ਵੀ ਦਿੱਤੇ, ਧੰਨਵਾਦ ਤੁਸੀਂ ਪਿਛਲੇ ਸੈਸ਼ਨ ਨੂੰ ਚੱਕਣ ਵਾਲੀ ਫਾਈਲ ਤੇ ਵੀ ਦਸਤਖਤ ਕੀਤੇ ਤੇ ਇਸ ਸੈਸ਼ਨ ਦੀ ਮਨਜ਼ੂਰੀ ਵੀ ਦਿੱਤੀ, ਤੇ ਹੁਣ ਅਸੀਂ ਤੁਹਾਡੇ ਕੋਲ ਬਿੱਲ ਭੇਜਾਂਗੇ, ਉਮੀਦ ਹੈ ਤੁਸੀਂ ਇਹਨਾਂ ਨੂੰ ਵੀ ਸਮੇਂ ਸਿਰ ਪਾਰ ਕਰੋਗੇ ਜੀ। ਤੇ ਉਧਰ ਉਹ ਕੇਂਦਰ ਕੰਨੀ ਸਿੱਧੇ ਹੋ ਗਏ, ਕਹਿੰਦੇ ਕਿ ਭਾਜਪਾ ਖਾਸ ਕਰ ਸੁਨੀਲ ਜਾਖੜ ਦੇ ਹਵਾਲੇ ਨਾਲ ਵੀ ਹੈ ਕਿ ਤੁਸੀਂ ਬੜੇ ਕਦੇ ਕਾਂਗਰਸ ਸੀ, ਹੁਣ ਉਧਰ ਚਲੇ ਗਏ, ਹੁਣ ਪੁੱਛੋ ਕਿ ਪੰਜਾਬ ਲਈ ਕੀ ਕਰ ਰਹੀ ਹੈ ਭਾਜਪਾ, ਹੁਣ ਦਿਓਗੇ ਜਵਾਬ। ਆ ਜਿਹੜੀ ਬਦਲਾਖੋਰੀ ਵਾਲੀ ਨੀਤੀ ਅਪਣਾਉਂਦੀ ਹੈ, ਜਾਂ ਮਤਲਬ ਕਿ ਮਤਰਿਆ ਵਿਵਹਾਰ ਅਪਣਾਉਂਦੀ ਹੈ, ਸਾਡੇ ਫੰਡ ਰੋਕ ਕੇ ਰੱਖਦੀ ਹੈ, ਪੇਂਡੂ ਵਿਕਾਸ ਫੰਡ ਰੁਕਿਆ, GST ਰੁਕਿਆ ਹੈ ਨਾ, ਹੋਰ ਸਾਡੀਆਂ ਅਦਾਇਗੀਆਂ ਰੋਕ ਲੈਂਦੇ ਨੇ, ਲਟਕਾ ਲੈਂਦੇ ਨੇ, ਸਾਡੀਆਂ ਯੋਜਨਾਵਾਂ ਨੂੰ ਸਿਰੇ ਨਹੀਂ ਚਾੜਦੇ, ਜਾਂ ਹੋਰ ਸੂਬਿਆਂ ਨੂੰ ਪਹਿਲ ਕਦਮੀ ਦਿੱਤੀ ਜਾਂਦੀ ਹੈ, ਪੰਜਾਬ ਨੂੰ ਦਰਕਨਾਰ ਕੀਤਾ ਜਾਂਦਾ। ਸੋ ਜਾਂ ਰਾਜਪਾਲ ਦੀਆਂ ਸ਼ਕਤੀਆਂ ਦਾ ਉਹਨਾਂ ਨੇ ਕੱਲ ਜ਼ਿਕਰ ਤਾਂ ਨਹੀਂ ਕੀਤਾ, ਪਰ ਸਾਰੇ ਸਦਨ 'ਚ ਇਹ ਚਰਚਾ ਸੀ ਕਿ ਰਾਜਪਾਲ ਨੂੰ ਵਾਧੂ ਸ਼ਕਤੀਆਂ ਉੱਥੇ ਦੇ ਦਿੰਦੇ ਨੇ ਜਿੱਥੇ ਉਹਨਾਂ ਦੀ ਭਾਜਪਾ ਦੀ ਆਪਣੀ ਜਾਂ ਭਾਈਵਾਲ ਨਾਲ ਸਹਿਯੋਗ ਨਹੀਂ ਹੁੰਦੀ ਹੈ ਸਰਕਾਰ। ਸੋ ਇਸ ਲਈ ਕੱਲ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਨੂੰ ਨਿਸ਼ਾਨੇ ਤੇ ਰੱਖਿਆ, ਭਾਜਪਾ ਨੂੰ ਨਿਸ਼ਾਨੇ ਤੇ ਰੱਖਿਆ, ਔਰ ਮੋਰਚਾ ਉਹਨਾਂ ਕਹਿੰਦੀ ਖੋਲ ਕੇ ਰੱਖਿਆ, ਤੇ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਜੇਕਰ ਤੁਸੀਂ ਐਂ ਵਿਤਕਰਾ ਕਰਨਾ ਤਾਂ ਤੁਹਾਡਾ ਜ਼ੋਰ ਉੱਥੇ ਤੱਕ ਵੀ ਚੱਲੂਗਾ, ਕੱਲ ਨੂੰ ਤੁਸੀਂ ਕਹੋਗੇ ਜਨ ਗਣ ਮਨ ਚੋਂ ਵੀ ਪੰਜਾਬ ਹਟਾ ਦਿਓ। ਸੋ ਇਸ ਲਈ ਇਹਦਾ ਮਤਲਬ ਕੀ ਭਾਜਪਾ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਨੇ? ਕੀ ਇਹ ਰੋਸਾ ਪੰਜਾਬ ਦੇ ਫੰਡਾਂ ਕਰਕੇ ਹੀ ਹੈ, ਜਾਂ ਕੇਜਰੀਵਾਲ ਦੇ ਉਹਦੀ ਸਰਕਾਰ ਦੇ ਖਿਲਾਫ ਚੱਲ ਰਹੀ ਜਾਂਚ ਦਾ ਵੀ ਰੋਸਾ ਹੈ? ਸੋ ਕੀ ਇਹ ਉਹ ਵੀ ਹੈ ਕਿ ਕੇਜਰੀਵਾਲ ਦੇ ਉੱਤੇ ਲਗਾਤਾਰ ਤਲਵਾਰ ਹੁਣ ਗ੍ਰਿਫਤਾਰੀ ਦੀ ਲਟਕ ਰਹੀ ਹੈ, ਐਕਸਾਈਜ਼ ਨੂੰ ਲੈ ਕੇ ਕੱਲ ਜਲ ਬੋਰਡ ਦਾ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ, ਕਿ ਉਸ ਮਸਲੇ ਚੋਂ ਵੀ ਹੈ, ਜਾਂ ਇਹ ਸਿਰਫ ਪੰਜਾਬ ਦੇ ਉੱਤੇ? ਪਰ ਕੱਲ ਬਦਲਿਆ ਹੋਇਆ ਰੰਗ, ਬਦਲਿਆ ਹੋਇਆ ਢੰਗ ਮੁੱਖ ਮੰਤਰੀ ਸਾਹਿਬ ਦਾ ਨਜ਼ਰ ਆਇਆ, ਜਿਸ ਨੂੰ ਲੈ ਕੇ ਸਦਨ ਦੇ ਅੰਦਰ ਵੀ ਖਾਸੀ ਚਰਚਾ ਹੋਈ। ਦੇਖੋ, ਆਪਾਂ ਅਕਸਰ ਹੀ ਜਿਹੜਾ ਉਹ ਆਪਣਾ ਆਪਾਂ ਖੋ ਜਾਂਦੇ ਆ ਨਾ, ਗਵਾ ਲੈਂਦੇ ਆ ਬੋਲਦੇ ਬੋਲਦੇ, ਉਹ ਅਕਸਰ ਹੀ ਆਪਾਂ ਚਰਚਾ ਕੀਤੀ, ਹੋਰ ਵੀ ਬਥੇਰੇ ਪਲੇਟਫਾਰਮਸ ਤੇ ਉਹ ਚਰਚਾ ਹੋਈ ਆ ਕਿ ਮੁੱਖ ਮੰਤਰੀ ਨੂੰ ਪੇਸ਼ੈਂਸ ਰੱਖਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਨੂੰ ਇਸ ਤਰ੍ਹਾਂ ਕਈ ਵਾਰੀ ਉਹ ਜਿਹੜਾ ਉਹਨਾਂ ਦੇ ਟਿੱਪਣੀਆਂ ਦਾ ਲੈਵਲ ਹੁੰਦਾ, ਉਹ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਦਾ ਨਹੀਂ, ਜੇ ਆਪਾਂ ਆਸਾਨ ਤੇ ਛੇਤੀ ਸ਼ਬਦਾਂ ਦੇ ਵਿੱਚ ਕਹਿ ਦਈਏ। ਸੋ ਹੋ ਸਕਦਾ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਲਿਆ ਕੇ ਤੇ ਫਿਰ ਜਿਹੜਾ ਉਹ ਆਪਦੇ ਜਿਹੜਾ ਰੁਖ ਹੈ ਉਹ ਵਿਰੋਧੀ ਧਿਰ ਪ੍ਰਤੀ ਬਦਲਿਆ ਹੋਵੇ। ਬੇਸ਼ੱਕ ਮੈਂਡੇਟ ਸ਼ਰਮਾ ਜੀ ਸਿਆਣੇ ਕਹਿੰਦੇ ਇੱਕ ਤਰਫਾ ਹੀ ਹੋਵੇ, ਪਰ ਫਿਰ ਵੀ ਜਿਹੜੀ ਤੁਹਾਡੇ ਸਾਹਮਣੇ ਵਿਰੋਧ ਦੇ ਵਿੱਚ ਬੈਠੀ ਆ, ਲੋਕਾਂ ਨੇ ਵੋਟਾਂ ਉਹਨਾਂ ਨੂੰ ਵੀ ਪਾਈਆਂ। ਠੀਕ ਹੈ, ਉਹਨਾਂ ਕੋਲੇ ਪੂਰਾ ਬਹੁਮਤ ਨਹੀਂ ਹੋਇਆ ਜਾਂ ਕਿਵੇਂ ਵੀ ਹੈ, ਪਰ ਕੁਛ ਕੁ ਵੋਟਰ ਤਾਂ ਉਹਨਾਂ ਦੇ ਹੱਕ ਦੇ ਵਿੱਚ ਹੈ ਨਾ। ਸੋ ਉਹ ਬੇਸ਼ੱਕ ਤੁਸੀਂ ਸਰਕਾਰ ਚਲਾ ਰਹੇ ਹੋ, ਪਰ ਜਿਹੜਾ ਉਹ ਕੁਛ ਕੁ ਵੋਟਰ ਦੇ ਲਿਹਾਜ਼ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ, ਤੁਹਾਨੂੰ ਸਤਿਕਾਰ ਉਹਨਾਂ ਨੂੰ ਵੀ ਦੇਣਾ ਪਊਗਾ। ਨਹੀਂ ਪ੍ਰਵੀਨ ਜੀ, ਜਦੋਂ ਤੁਸੀਂ ਮੁੱਖ ਮੰਤਰੀ ਬਣਦੇ ਹੋ, ਜਦੋਂ ਤੁਸੀਂ ਮੰਤਰੀ ਬਣਦੇ ਹੋ, ਜਦੋਂ ਤੁਸੀਂ ਕਿਸੇ ਹਲਕੇ ਤੋਂ MLA ਬਣਦੇ ਹੋ, ਸਰਪੰਚ ਮੈਂਬਰ ਬਣਦੇ ਹੋ, ਪੂਰੇ ਇਲਾਕੇ ਦੇ ਬਣਦੇ ਹੋ। ਹਾਂਜੀ ਹਾਂਜੀ, ਬਿਲਕੁਲ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਸਿਰਫ ਉਹਨਾਂ ਵੋਟਰਾਂ ਦੇ ਮੁੱਖ ਮੰਤਰੀ ਨਹੀਂ ਹੈ ਕਿ ਜਿਨ੍ਹਾਂ ਨੇ ਆਮ ਆਦਮੀ ਨੂੰ ਵੋਟ ਪਾਈ ਹੈ। ਜੀ ਬਿਲਕੁਲ। ਮੁੱਖ ਮੰਤਰੀ ਪੂਰੇ ਪੰਜਾਬ ਦੇ ਨੇ। ਹਾਂਜੀ ਹਾਂਜੀ, ਮੰਤਰੀ ਪੂਰੇ ਪੰਜਾਬ ਤੋਂ ਹੈ। MLA ਨੂੰ ਹਲਕੇ ਚੋਂ ਚਾਹੇ 40% ਵੋਟ ਪਈ, ਚਾਹੇ 32% ਵੋਟ ਪਈ, ਚਾਹੇ 80% ਵੋਟ ਪਈ, ਜਿਹੜੇ ਪਿੱਛੇ ਰਹਿ ਗਏ MLA ਉਹਨਾਂ ਦਾ ਵੀ MLA ਉਹਨਾਂ ਦਾ ਵੀ MLA ਜੀ। ਇਸ ਨਜ਼ਰੀਏ ਤੋਂ ਜੇਕਰ ਸਰਕਾਰ ਚੱਲੇ ਤਾਂ ਚੰਗੇ ਕੰਮ ਹੋ ਸਕਦੇ। ਹਾਂਜੀ ਹਾਂਜੀ, ਬਿਲਕੁਲ। ਤੇ ਕਹਿੰਦੇ ਸੈਸ਼ਨ ਦੇ ਵਿੱਚੋਂ ਹੀ ਸ਼ਰਮਾ ਜੀ ਗੱਲ ਨਿਕਲੀ ਹੈ, ਉਹ ਕਹਿੰਦੇ ਮੁਹੱਲਾ ਕਲੀਨਿਕ ਦੇ ਵਿੱਚ ਪ੍ਰਤਾਪ ਬਾਜਵੇ ਨੂੰ ਵੀ ਸੱਦਾ ਦਿੱਤਾ ਵੀ ਤੁਸੀਂ ਵੀ BP ਚੈੱਕ ਕਰਵਾ ਲਓ। ਪ੍ਰਵੀਨ ਜੀ, ਕੱਲ ਜਦੋਂ ਵਿਧਾਨ ਸਭਾ ਦਾ ਮਤਲਬ ਪਹਿਲੇ ਦਿਨ ਦੇ ਅੱਧੇ ਦਿਨ ਦਾ ਸੈਸ਼ਨ ਸੀ, ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਏ, ਔਰ ਉਹ ਸਵਾਲਾਂ 'ਚ ਵਿਰੋਧੀ ਧਿਰ ਨਾਲ ਤਕਰਾਰ, ਬਹਿਸ, ਤੋਹਮਤ, ਤੂੰ ਮੈਂ ਵੀ ਨਜ਼ਰ ਆਈ, ਜਿਹਦੀ ਆਪਾਂ ਪਹਿਲਾਂ ਹੀ ਅੰਦਾਜ਼ੇ ਲਾ ਵੀ ਰਹੇ ਸੀ ਕਿ ਏਦਾਂ ਹੋਊਗਾ। ਜੇਕਰ ਮੈਂ ਗੱਲ ਕਰਾਂ ਤਾਂ ਬਾਕਾਇਦਾ ਤੌਰ ਤੇ ਬੰਗੇ ਤੋਂ ਵਿਧਾਇਕ ਡਾਕਟਰ ਸੁਖਜਿੰਦਰ ਸੁੱਖੀ ਹੋਰਾਂ ਨੇ ਸੁਲਤਾਨਪੁਰ ਲੋਧੀ ਦੇ ਫਾਇਰਿੰਗ ਦੇ ਮਾਮਲੇ ਤੇ ਸਵਾਲ ਚੁੱਕਿਆ ਕਿ ਪੁਲਿਸ ਜੁੱਤੀਆਂ ਲੈ ਕੇ ਅੰਦਰ ਕਿਵੇਂ ਚਲੀ ਗਈ, ਫਾਇਰਿੰਗ ਦੀ ਪਰਮਿਸ਼ਨ ਕਿਹਨੇ ਦਿੱਤੀ, ਉਹਨਾਂ ਨੇ ਸਵਾਲ ਕੀਤਾ। ਇਸੇ ਤਰ੍ਹਾਂ ਰਜਨੀਸ਼ ਕੁਮਾਰ ਦਹੀਆ ਨੇ, ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜਾ RMP ਦਾ ਅਹਿਮ ਯੋਗਦਾਨ ਹੈ, ਇਹਦੀ ਟ੍ਰੇਨਿੰਗ ਨੂੰ ਲੈ ਕੇ ਸਰਕਾਰ ਨੂੰ ਸਵਾਲ ਕੀਤਾ, ਹੈ ਨਾ। ਸੋ ਇਸੇ ਤਰ੍ਹਾਂ ਮਤਲਬ ਕਿ
ਮਨਵਿੰਦਰ ਸਿੰਘ ਗਿਆਸਪੁਰਾ ਹੋਰੀ, ਉਹਨਾਂ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਹੈ ਉਹ ਨਿਲਾਮੀ ਤੇ ਲਾਇਆ, ਕੀ ਸਰਕਾਰ ਨੇ, ਪੰਜਾਬ ਸਰਕਾਰ ਨੇ ਕੋਈ ਚਿੱਠੀ ਲਿਖੀ ਉਹਨੂੰ ਰੁਕਾਉਣ ਦੀ ਕੋਈ ਕੋਸ਼ਿਸ਼ ਕੀਤੀ, ਉਹਦਾ ਸਵਾਲ ਕੀਤਾ। ਇਸੇ ਤਰ੍ਹਾਂ ਮਨਜਿੰਦਰ ਸਿੰਘ ਲਾਲਪੁਰਾ ਹੋਰਾਂ ਨੇ ਆਪਣੇ ਹਲਕੇ ਦੇ 19 ਪਿੰਡਾਂ ਦੇ ਜ਼ਮੀਨ ਦਾ ਜਿਹੜਾ ਕਟਰਾ ਐਕਸਪ੍ਰੈਸ ਵੇਚ ਆਈ ਆ ਉਹਦੇ ਹਵਾਲੇ ਨਾਲ ਸਵਾਲ ਕੀਤਾ ਕਿ ਇਹ ਕਿਹੜਾ ਤਰੀਕਾ ਜੀ, ਅੱਧੇ ਪਿੰਡਾਂ ਨੂੰ ਜ਼ਮੀਨ ਅਕਵਾਇਰ ਕਰਨ ਤੇ 70 ਲੱਖ ਦਾ ਕਿੱਲਾ ਲਈ ਜਾਂਦੀ ਹੈ ਸਰਕਾਰ, ਤੇ ਜਿਹੜੀ ਕੇਂਦਰ ਦੀ ਕੰਪਨੀਆਂ ਹਾਇਰ ਕਰ ਰਹੀਆਂ ਨੇ ਜ਼ਮੀਨਾਂ ਤੇ ਕਈਆਂ ਨੂੰ 38 ਲੱਖ 40 ਲੱਖ 35 ਲੱਖ ਦੇਈ ਜਾਂਦੇ ਨੇ, ਕਿ ਆਹ ਵਿਤਕਰਾ ਕਿਉਂ ਹੈ ਜਨਾਬ। ਸੋ ਇਹਦੇ ਪਰ ਸਵਾਲ। ਇਸੇ ਤਰ੍ਹਾਂ ਵਿਰੋਧੀ ਧਿਰ ਵਾਲੇ ਪਾਸਿਓਂ ਵੀ ਕਈ ਤਰ੍ਹਾਂ ਦੇ ਸਵਾਲ ਆਏ। ਉਹਨਾਂ ਚੋਂ ਪ੍ਰਗਟ ਸਿੰਘ ਦਾ ਸਵਾਲ ਖੂਬ ਚਰਚਾ ਚ ਰਿਹਾ ਜੀ। ਪ੍ਰਗਟ ਸਿੰਘ ਲਗਭਗ ਸਿੱਧੇ ਹੋ ਗਏ ਹਰਜੋਤ ਬੈਂਸ ਨੂੰ ਗੱਲ, ਠੀਕ ਹੈ, ਔਰ ਪ੍ਰਗਟ ਸਿੰਘ ਦੀ ਗੱਲ ਦੇ ਵਿੱਚ ਭਜਨ ਵੀ ਹੁੰਦਾ ਕਹਿੰਦੇ, ਤੇ ਉਹਨਾਂ ਕੋਲ ਲੌਜਿਕ ਵੀ ਹੁੰਦਾ, ਤੇ ਉਹ ਤਰਕ ਨਾਲ ਵੀ ਗੱਲ ਕਰਦੇ ਨੇ ਤੇ ਉਹਨਾਂ ਦੀ ਗੱਲ ਸੁਣੀ ਵੀ ਜਾਂਦੀ ਹੈ। ਪ੍ਰਗਟ ਸਿੰਘ ਕਹਿੰਦੇ ਜੀ ਮੇਰੇ ਦੋ ਪਹਿਲੂਆਂ ਤੋਂ ਸਵਾਲ ਹੈ। ਪਹਿਲਾ ਸਵਾਲ ਤਾਂ ਮੇਰਾ ਹੈਗਾ ਕਿ ਜਿਹੜਾ ਜਗਦੀਸ਼ ਭੁੱਲ ਹੈ ਉਹਦੀ ਜਿਹੜੀ ਜ਼ਮੀਨ ਆ ਉਹ ਈਡੀ ਨੇ ਅਕਵਾਇਰ ਕੀਤੀ ਆ, ਤੇ ਈਡੀ ਦੀ ਅਕਵਾਇਰ ਕੀਤੀ ਹੋਈ ਜ਼ਮੀਨ ਦੇ ਵਿੱਚੋਂ ਮਾਈਨਿੰਗ ਕਿਵੇਂ ਹੋ ਗਈ? ਦਿਓ ਜਵਾਬ। ਸਰਕਾਰ ਤਾਂ ਤੁਹਾਡੀ ਹੈ ਪੰਜਾਬ 'ਚ, ਹਾਂਜੀ ਹਾਂਜੀ, ਕਿਵੇਂ ਕਹਿੰਦੇ ਮਾਈਨਿੰਗ ਹੋ ਗਈ? ਫਿਰ ਉਹਨਾਂ ਨੇ ਕੀਤਾ 1158 ਪ੍ਰੋਫੈਸਰ ਕਹਿੰਦੇ ਲੰਮੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਸਰਕਾਰ ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੀ ਜੀ? ਪ੍ਰੋਫੈਸਰ ਜਿਹੜੀ ਲੈਕਚਰਰ ਹੈ ਬੱਚੀ ਬਲਜਿੰਦਰ ਕੌਰ, ਉਹਦਾ ਸੁਸਾਈਡ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਮੰਤਰੀ ਦਾ ਨਾਂ ਤੱਕ ਉਹ 'ਚ ਲਿਖਿਆ ਤੇ ਪਰਚੇ ਤੁਸੀਂ ਕਹਿੰਦੇ ਉਹਨਾਂ ਦੇ ਪਰਿਵਾਰ ਤੇ ਕਰਤੇ, ਤੇ ਇੱਕ ਵਾਰ ਤਾਂ ਸਨਾਟਾ ਛਾ ਗਿਆ ਅੰਦਰ। ਅੱਛਾ, ਉਹ ਤੋਂ ਬਾਅਦ ਕਹਿੰਦੇ ਫਿਰ ਹਰਜੋਤ ਬੈਂਸ ਹੋਰੀ ਥੋੜੇ ਤਲਖ ਵੀ ਹੋਏ, ਤੇ ਉਹ ਕਹਿੰਦੇ ਕਿ ਤੁਸੀਂ ਮੇਰੇ ਤੇ ਉਂਗਲ ਚੱਕਦੇ ਹੋ, ਆ ਜਾਓ ਮੇਰਾ DNA ਕਰਾ ਲਓ, ਮੇਰਾ ਨਾਰਕੋ ਟੈਸਟ ਕਰਾ ਲਓ, ਆਪਾਂ ਚੱਲਦੇ ਆ। ਮੈਂ ਸਹੁੰ ਖਾ ਕੇ ਕਹਿਣਾ ਜੇ ਰੇਤ ਵਾਲੇ ਮਾਮਲੇ 'ਚ ਮੈਂ ਰਵਾਦਾਰ ਹੋਵਾਂ, ਇੱਕ ਪੈਸੇ ਦਾ ਵੀ ਨਾ ਮੈਂ ਦਾ ਕਿਸੇ ਦਾ, ਅਸੀਂ ਤਾਂ ਆਮਦਨ ਵਧਾਈ, ਰੇਤ ਨਾਲ ਇੰਨੀ ਚੌਖੀ ਆਮਦਨ ਆਈ, ਵੱਡੇ ਅਸੀਂ ਅੰਦਰ ਦੇਤੇ ਚੱਕ ਕੇ, ਪਹਿਲਾਂ ਕਦੇ ਨਹੀਂ ਹੋਇਆ। ਸੋ ਪ੍ਰੋਫੈਸਰਾਂ ਦੇ ਮਾਮਲੇ 'ਚ ਕਹਿੰਦੇ ਅਸੀਂ ਤਾਂ ਚਾਹੁੰਦੇ ਹਾਂ ਕਿ 1158 ਪ੍ਰੋਫੈਸਰਾਂ ਦਾ ਮਾਮਲਾ ਨਿਬੜੇ, ਪਰ ਇਹ ਮਾਮਲਾ ਕੋਰਟ 'ਚ ਆ, ਤੇ ਅਸੀਂ ਇਹ ਪੁਰਜੋਰ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ 'ਚੋਂ 600 ਜਿਹੜੇ ਪ੍ਰੋਫੈਸਰਾਂ ਦੇ ਮਤਲਬ ਸਾਰਾ ਕੁਝ ਕਲੀਅਰ ਆ ਉਹਨਾਂ ਨੂੰ ਤਾਂ ਸਟੇਸ਼ਨ ਮਿਲਣ। ਸੋ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ, ਸਾਡਾ ਇਹਦੇ ਨਾਲ ਕੋਈ ਉਹ ਨਹੀਂਗਾ। ਸੋ ਇਹ ਸਫਾਈ ਦੇਣ ਦੇ ਚੱਕਰ 'ਚ ਤਕਰਾਰ ਵੀ ਹੋਈ ਜੀ। ਪਰ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਪ੍ਰਤਾਪ ਬਾਜਵੇ ਹੋਰੀ ਕੱਲ ਸਿੱਧੇ ਹੋ ਗਏ ਸਿਹਤ ਮੰਤਰਾਲੇ ਨੂੰ, ਠੀਕ ਹੈ, ਤੇ ਪ੍ਰਤਾਪ ਬਾਜਵਾ ਹੋਰੀ ਜਦੋਂ ਬੋਲੇ ਤਦ ਕੱਲ ਮਤਲਬ ਕਿ ਜਦੋਂ ਚਾਹੇ ਪ੍ਰਗਟ ਸਿੰਘ ਨੇ ਗੱਲ ਕੀਤੀ, ਚਾਹੇ ਪ੍ਰਤਾਪ ਬਾਜਵੇ ਨੇ ਗੱਲ ਕੀਤੀ, ਚਾਹੇ ਰਾਜਾ ਵੜਿੰਗ ਬੋਲੇ, ਵਿਰੋਧੀ ਧਿਰ ਦਾ ਜਿਹੜਾ ਲੀਡਰ ਬੋਲੇ, ਕੱਲ ਮੀਤ ਹੇਅਰ ਨਹੀਂ ਬੋਲੇ ਪਰ ਜੀ। ਅੱਛਾ, ਜਦੋਂ ਮਾਈਨਿੰਗ ਦਾ ਮਸਲਾ ਆਇਆ ਇਹ ਤੋਂ ਪਹਿਲਾਂ ਵਿਭਾਗ ਉਹਨਾਂ ਕੋਲ ਸੀ, ਪਰ ਤਾਂ ਵੀ ਮਾਈਨਿੰਗ ਦੇ ਮਸਲੇ ਤੇ ਪ੍ਰਗਟ ਸਿੰਘ ਦੇ ਸਵਾਲ ਤੇ ਕੱਲ ਕਹਿੰਦੇ ਮੀਤ ਹੇਅਰ ਚੁੱਪ ਧਾਰੀ ਰੱਖੀ, ਜਿਹੜੇ ਵਿਰੋਧੀ ਧਿਰ ਦੇ ਹਰ ਸਵਾਲ ਤੇ ਤੰਜ ਕਰਨਾ ਵੀ ਜਾਣਦੇ ਸੀ ਤੇ ਆਪਣੀ ਸਰਕਾਰ ਦਾ ਪੱਖ ਪੂਰਨਾ ਵੀ ਜਾਣਦੇ ਸੀ, ਉਹ ਕੱਲ ਚੁੱਪ ਨਜ਼ਰ ਆਏ। ਪਰ ਕੱਲ ਜਦੋਂ ਪ੍ਰਤਾਪ ਬਾਜਵੇ ਨੇ ਮੁਹੱਲਾ ਕਲੀਨਿਕਾਂ ਦਾ ਸਵਾਲ ਖੜਾ ਕੀਤਾ ਤਾਂ ਬਲਬੀਰ ਸਿੰਘ ਨੇ ਜਵਾਬ ਦਿੱਤੇ ਜੀ, ਤੇ ਜਵਾਬ ਚੋਂ ਹੀ ਸੱਦਾ ਵੀ ਆ ਗਿਆ। ਹੋਇਆ ਕਿ ਪ੍ਰਤਾਪ ਬਾਜਵਾ ਹੋਰੀ ਕਹਿੰਦੇ ਕਿ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਹਰ ਥਾਂ ਮੁਹੱਲਾ ਕਲੀਨਿਕ ਖੋਲਤੇ। ਕਹਿੰਦੇ ਮੈਨੂੰ ਪੰਜਾਬ ਦੇ ਮੁਹੱਲਾ ਕਲੀਨਿਕਾਂ ਦਾ ਪਤਾ ਨਹੀਂ, ਪਰ ਮੇਰੇ ਆਪਣੇ ਕਾਦੀਆਂ ਹਲਕੇ 'ਚ ਤਾਂ ਇੱਕ ਨਹੀਂ ਖੁੱਲਿਆ। ਅੱਛਾ, ਵੀ ਤੁਸੀਂ ਕਿੱਥੇ ਖੋਲੇ ਨੇ ਕਹਿੰਦੇ। ਤੇ ਇਹ ਜਦੋਂ ਸਵਾਲ ਆਇਆ ਫਿਰ ਨਾਲ ਹੀ ਉਹਨਾਂ ਨੇ ਇਹ ਵੀ ਸਵਾਲ ਕਰਤਾ ਕਿ ਕਿੰਨੇ ਕੁ ਤੁਹਾਡੇ ਮੰਤਰੀ, ਕਿੰਨੇ ਕੁ ਤੁਹਾਡੇ ਲੀਡਰ, ਕਿੰਨੇ ਕੁ ਤੁਹਾਡੇ MLA, ਕਿੰਨੇ ਕੁ ਤੁਹਾਡੇ ਹੋਰ ਅਹੁਦੇਦਾਰ, ਕਿੰਨੇ ਕੁ ਅਫਸਰ, ਕਿੰਨੇ ਕੁ DC SSP ਇਹਨਾਂ ਮੁਹੱਲਾ ਕਲੀਨਿਕਾਂ 'ਚੋਂ ਇਲਾਜ ਕਰਾਉਂਦੇ ਨੇ, ਮੈਨੂੰ ਇਹ ਵੀ ਦੱਸ ਦਿਓ ਜੀ। ਤੇ ਜਦੋਂ ਇਹ ਦੋ ਸਵਾਲ ਆਏ ਤਾਂ ਇਹਦੇ ਜਵਾਬ ਦੇ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਹੋਰਾਂ ਨੇ ਕਿਹਾ ਕਿ ਜੀ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ 35 ਆਮ ਆਦਮੀ ਮੁਹੱਲਾ ਕਲੀਨਿਕ ਖੋਲ ਚੁੱਕੇ ਆ, ਗੁਰਦਾਸਪੁਰ ਔਰ ਪਠਾਨਕੋਟ 'ਚ 70 ਤੋਂ ਵੱਧ ਹੋਰ ਮੁਹੱਲਾ ਕਲੀਨਿਕਾਂ ਨੂੰ ਮਨਜ਼ੂਰੀ ਆ, ਤੇ ਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੁਹਾਡੇ ਹਲਕੇ ਕਾਦੀਆਂ 'ਚ ਵੀ ਅਸੀਂ ਆਮ ਆਦਮੀ ਕਲੀਨਿਕ ਖੋਲ ਦਾਂਗੇ। ਤੇ ਇਹਨੂੰ ਲੈ ਕੇ ਜਦੋਂ ਉਹਨਾਂ ਦੇ ਪ੍ਰਬੰਧਾਂ ਦਾ, ਡਾਕਟਰਾਂ ਦਾ, ਸਟਾਫ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਕੀ ਕਰੋਗੇ, ਮੁਹੱਲਾ ਕਲੀਨਿਕ ਇਕੱਲਾ ਬੋਰਡ ਤੇ ਲਿਖਣਾ ਨਹੀਂ ਹੁੰਦਾ, ਉੱਥੇ ਨਾ ਦਵਾਈਆਂ ਮਿਲਣ, ਨਾ ਡਾਕਟਰ ਮਿਲੇ, ਨਾ ਸਟਾਫ ਮਿਲੇ, ਤੁਸੀਂ ਦਿੱਲੀ ਵਾਲਾ ਕਹਿੰਦੇ ਫੇਲ ਮਾਡਲ ਸਾਡੇ ਪੰਜਾਬ ਲਿਆ ਕੇ ਮਸ਼ਹੂਰੀਆਂ ਕਰੀ ਜਾਂਦੇ ਹੋ। ਪ੍ਰਤਾਪ ਬਾਜਵੇ ਨੇ ਜਦੋਂ ਅਗਲੋਂ ਮੋੜਵਾਂ ਸਵਾਲ ਕੀਤਾ ਤਦ ਫਿਰ ਬਲਬੀਰ ਸਿੰਘ ਕਹਿੰਦੇ ਜੀ ਥੋੜੇ ਜਿਹੇ ਤਿੱਖੇ ਹੋ ਕੇ ਬੋਲੇ ਕਿ ਬਾਜਵਾ ਸਾਹਿਬ ਕੋਈ ਗੱਲ ਨਹੀਂ, ਸਾਡੇ ਮੁਹੱਲਾ ਕਲੀਨਿਕਾਂ 'ਚ ਡਾਕਟਰ ਵੀ ਹੈਗੇ, ਨਰਸਾਂ ਵੀ ਹੈਗੀਆਂ, ਤੁਸੀਂ ਆ ਜਾਓ, ਤੁਹਾਡਾ BP ਵੀ ਚੈੱਕ ਕਰਾ ਦਾਂਗੇ, ਸ਼ੂਗਰ ਵੀ ਚੈੱਕ ਕਰਾ ਦਾਂਗੇ। ਸੋ ਫਿਰ ਪਤਾ ਲੱਗ ਜੂਗਾ ਤੁਹਾਨੂੰ ਕਿ ਮੁਹੱਲਾ ਕਲੀਨਿਕ ਅਸੀਂ ਖੋਲਣ ਜਾ ਰਹੇ ਹਾਂ, ਜਿਹੜੇ ਖੁੱਲ ਗਏ ਉਹ ਸਹੀ ਕੰਮ ਕਰ ਰਹੇ ਆ, ਉਹਨਾਂ ਨੇ ਦਾਅਵਾ ਕੀਤਾ।
ਤੇ ਜਿਹੜੇ ਕਹਿੰਦੇ ਜਿੱਥੇ ਨਹੀਂ ਖੁੱਲੇ ਉੱਥੇ ਅਸੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਰ ਖੋਲ ਦੇਣੇ ਆ, ਉਹ 'ਚ ਤੁਹਾਡਾ ਕਾਦੀਆਂ ਹਲਕਾ ਵੀ ਹੈਗਾ, ਉੱਥੇ ਵੀ ਖੁੱਲ ਜੂਗਾ, ਫਿਰ ਤੁਸੀਂ ਜਾ ਕੇ ਬੀਪੀ ਨਾਲ ਸ਼ੂਗਰ ਚੈੱਕ ਕਰਾ ਕੇ ਦੇਖ ਲਓ, ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਕਿੰਨੇ ਕੇ ਸਹੀ ਕੰਮ ਕਰਦੇ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਜਿਸ ਸਕੱਤਰੇਤ ਦੇ ਮੁਲਾਜ਼ਮਾਂ ਨੇ ਕਦੇ ਫੁੱਲ ਵਰਸਾਏ ਸੀ, ਉਹਨਾਂ ਨੇ ਕਰਤੀ ਸਰਕਾਰ ਮੁਰਦਾਬਾਦ ਜੀ। ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਣਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰੀ ਬਤੌਰ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਸੈਕਟਰੀਏਟ 'ਚ ਪਹਿਲੀ ਵਾਰ ਜਾਂਦੇ ਨੇ, ਹਾਂਜੀ। ਤਾਂ ਉਹ ਉੱਚੀ ਮਤਲਬ ਮੰਜ਼ਿਲਾਂ ਵਾਲੀ ਬਿਲਡਿੰਗ ਦੇ ਵਿੱਚ ਹਰ ਫਲੋਰ ਦੇ ਬਾਹਰ ਜਿਹੜੀ ਉਹ ਬਾਹਰ ਨੂੰ ਗੈਲਰੀ ਜੀ ਬਣੀ ਹੁੰਦੀ ਆ, ਬਰਾਂਡਾ ਬਾਦਰਾ ਬਣਿਆ ਹੁੰਦਾ, ਉਸ ਬਰਾਂਡੇ ਬਾਦਰੇ ਦੇ ਵਿੱਚ ਸੰਬੰਧਿਤ ਵਿਭਾਗਾਂ ਦੇ ਸਾਰੇ ਮੁਲਾਜ਼ਮ ਖੜੇ ਸੀ, ਕੋਈ ਤਾੜੀਆਂ ਮਾਰ ਰਹੇ ਸੀ, ਕੋਈ ਫੁੱਲ ਬਰਸਾ ਰਹੇ ਸੀ। ਤੇ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਆਂ ਗੂਗਲ ਤੇ ਸਰਚ ਮਾਰ ਕੇ ਦੇਖਿਓ, ਪਹਿਲੀ ਵਾਰ ਸੈਕਟਰੀਏਟ ਜਾਣ ਵਾਲੀਆਂ, ਤਾਂ ਤੁਹਾਨੂੰ ਉੱਪਰ ਨੂੰ ਮੂੰਹ ਚੱਕੀ ਹੱਥ ਹਿਲਾਉਂਦੇ, ਦੋਏ ਹੱਥ ਖੜੇ ਕਰਕੇ ਉਹਨਾਂ ਧੰਨਵਾਦ ਕਰਦੇ ਮੁੱਖ ਮੰਤਰੀ ਸਾਹਿਬ ਨਜ਼ਰ ਆਉਣਗੇ। ਠੀਕ ਹੈ ਜੀ। ਉਹੀ ਮੁਲਾਜ਼ਮ ਸੀ ਤੇ ਉਹੀ ਮੁੱਖ ਮੰਤਰੀ ਸੀ ਜੀ। ਕੱਲ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਮੁਰਦਾਬਾਦ ਕੀਤੀ, ਨਾਅਰੇਬਾਜ਼ੀ ਕੀਤੀ। ਉਹੀ ਸੈਕਟਰੀਏਟ, ਉਹੀ ਮੁਲਾਜ਼ਮ, ਉਹੀ ਬਾਦਰਾ, ਉਹੀ ਬਰਾਂਡਾ, ਹੈ ਨਾ, ਉਹੀ ਬਾਹਰ ਵਾਲੀ ਬਾਲਕੋਨੀ ਤੇ ਉਹੀ ਗਲਿਆਰਾ, ਤੇ ਉੱਥੇ ਜੀ ਕੱਲ ਫਿਰ ਝੰਡੇ ਵੀ ਸੀ ਤੇ ਨਾਅਰੇ ਵੀ ਸੀ। ਲਗਭਗ 7 ਮੁਲਾਜ਼ਮਾਂ ਦੀਆਂ ਜਥੇਬੰਦੀਆਂ ਸੀ ਜਿਨ੍ਹਾਂ ਨੇ ਸਾਂਝਾ ਇਹ ਕੱਲ ਰੋਸ ਮੁਜ਼ਾਹਰਾ ਕੀਤਾ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹ ਬਾਹਰ ਆ ਗਏ, ਵਿਧਾਨ ਸਭਾ ਦੇ ਵੀ ਬਾਹਰ ਆ ਗਏ, ਤੇ ਜਿਹੜੇ ਉੱਪਰ ਸੀ ਉਹ ਉੱਪਰ ਸਾਰੇ ਖੜੇ ਸੀ। ਸੋ ਉਹਨਾਂ ਦੀ ਨਾਅਰੇਬਾਜ਼ੀ ਇਸੇ ਮੁੱਦੇ ਨੂੰ ਲੈ ਕੇ ਸੀ, ਕਹਿੰਦੇ ਜੀ ਕੇਂਦਰ ਨੇ ਜਿਹੜਾ DA ਹੈ ਉਹ 46% ਕਰਤਾ, ਤੇ ਜਿਹੜੇ ਅਫਸਰ ਨੇ, ਅਧਿਕਾਰੀ ਨੇ, ਉਹਨਾਂ ਨੂੰ ਇਹ ਸਹੂਲਤ ਦੇਤੀ, ਤੇ ਫਿਰ ਮੁਲਾਜ਼ਮਾਂ ਨੇ ਕੀ ਮਾਂ ਮਾਰਿਆ ਜੀ? ਕਹਿੰਦੇ ਸਾਡਾ ਕੀ ਕਸੂਰ ਹੈ ਜੀ? ਜੇਕਰ ਅਫਸਰਾਂ ਨੂੰ ਉਸੇ ਕੇਂਦਰੀ ਯੋਜਨਾ ਦੇ ਤਹਿਤ ਤੁਸੀਂ 46% ਦੇ ਰਹੇ ਹੋ, ਤਾਂ ਸਾਨੂੰ 33-34% ਤੇ ਕਿਉਂ ਰੋਕੀ ਖੜੇ ਹੋ? ਸਾਡਾ ਵੀ ਬਣਦਾ, ਸਾਡਾ ਪੁਰਾਣਾ ਵੀ ਬਹਾਲ ਕਰੋ ਤੇ ਹੁਣ ਵਾਲਾ ਵੀ ਸਾਨੂੰ ਸ਼ੁਰੂ ਕਰੋ। 7 ਮੁਲਾਜ਼ਮ ਜਥੇਬੰਦੀਆਂ ਸੀ ਜਿਨ੍ਹਾਂ ਨੇ DA ਨੂੰ ਲੈ ਕੇ, ਮਹਿੰਗਾਈ ਭੱਤੇ ਨੂੰ ਲੈ ਕੇ, ਬਕਾਇਆ ਏਰੀਅਰ ਨੂੰ ਲੈ ਕੇ ਤੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਜੀ ਇਹ ਪ੍ਰਦਰਸ਼ਨ ਕੀਤਾ, ਜਿਨ੍ਹਾਂ ਦੇ ਵਿੱਚ ਪੰਜਾਬ ਸੈਕਟਰੀਏਟ ਸਟਾਫ ਅਫਸਰ ਐਸੋਸੀਏਸ਼ਨ, ਸੈਕਟਰੀਏਟ ਸਟਾਫ ਕਰਮਚਾਰੀ ਐਸੋਸੀਏਸ਼ਨ, ਪਰਸਨਲ ਸਟਾਫ ਐਸੋਸੀਏਸ਼ਨ, ਮਾਲ ਵਿਭਾਗ ਕਰਮਚਾਰੀ ਐਸੋਸੀਏਸ਼ਨ, ਦਰਜਾ 4 ਕਰਮਚਾਰੀ ਯੂਨੀਅਨ, ਪ੍ਰਾਹੁਣਾਚਾਰੀ ਵਿਭਾਗ ਜਿਹੜੀ ਹੈ ਨਾ ਉਹਦੀ ਯੂਨੀਅਨ, ਡਰਾਈਵਰ ਯੂਨੀਅਨ, ਇਹਨਾਂ ਸਾਰਿਆਂ ਦਾ ਇਹੀ ਕਹਿਣਾ ਸੀ ਕਿ 34% DA ਵਧਾ ਕੇ ਸਾਡਾ ਵੀ IAS ਅਫਸਰਾਂ ਤੇ ਜੁਡੀਸ਼ੀਅਲ ਅਫਸਰਾਂ ਦੀ ਤਰ੍ਹਾਂ ਕੇਂਦਰ ਦੀ ਤਰਜ਼ ਤੇ 46% ਕੀਤਾ ਜਾਵੇ। ਕਿ ਸਾਡੇ ਨਾਲ ਇਹ ਵਿਤਕਰਾ ਕਿਉਂ, ਸਾਨੂੰ ਇਹ ਦੱਸ ਦਿਓ। ਤੇ ਪੁਰਾਣਾ ਏਰੀਅਰ ਸਾਡਾ, ਪੁਰਾਣਾ ਬਕਾਇਆ ਸਾਡਾ, ਤੇ ਨਾਲ ਹੀ ਸਾਡੀ ਪੁਰਾਣੀ ਪੈਨਸ਼ਨ ਬਹਾਲੀ ਵਾਲੀ ਯੋਜਨਾ ਸਾਡੇ ਲਾਗੂ ਤੇ। ਸੋ ਪੌਣੇ 2 ਸਾਲਾਂ 'ਚ ਅਜਿਹਾ ਕੀ ਹੋ ਗਿਆ ਕਿ ਫੁੱਲ ਬਰਸਾਉਣ ਵਾਲਿਆਂ ਨੂੰ ਮੁਰਦਾਬਾਦ ਕਹਿਣਾ ਪੈ ਗਿਆ? ਇਹਦੇ ਬਾਰੇ ਵੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਪੈਣਾ ਕਿ ਇਕੱਲੇ ਸੈਕਟਰੀਏਟ ਦੇ ਮੁਲਾਜ਼ਮਾਂ ਦਾ ਮਸਲਾ ਨਹੀਂ ਆ। ਇਹਦਾ ਮਤਲਬ ਜਿਹੜਾ ਪੰਜਾਬ 'ਚ ਇਹ ਵੀ ਚਰਚਾ ਚੱਲਦੀ ਆ ਕਿ ਮੁਲਾਜ਼ਮ ਵਰਗ ਤੈਅ ਕਰ ਦਿੰਦਾ ਕਿ ਸਰਕਾਰ ਗਾਹਾਂ ਨੂੰ ਕਿਹਦੀ ਬਣਨੀ ਆ, ਕਿਹਦਾ। ਸੋ ਇਹ ਰੁੱਖ ਕਾਫੀ ਕੁਛ ਸੰਕੇਤ ਕਰ ਰਿਹਾ, ਇਹਨੂੰ ਸਮਝ ਲੈਣਾ ਚਾਹੀਦਾ ਸਰਕਾਰ ਨੂੰ ਵੀ ਤੇ ਪਾਰਟੀਆਂ ਨੂੰ ਜੀ। ਤੇ ਗੱਲ ਕਰੀਏ ਆਪਾਂ ਚੰਡੀਗੜ੍ਹ ਕਿਸਾਨ ਧਰਨੇ ਦੀ, ਸ਼ਰਮਾ ਜੀ, ਧਰਨਾ ਖਤਮ ਹੋ ਗਿਆ, ਮੁੱਖ ਮੰਤਰੀ ਨੇ ਬੈਠਕ ਦਾ ਸੱਦਾ ਵੀ ਦੇ ਦਿੱਤਾ ਜੀ। ਸੱਦਾ ਦੇਣਾ ਤੇ ਬੈਠਕ ਕਰਨਾ ਦੋਵਾਂ 'ਚ ਫਰਕ ਹੁੰਦਾ ਪ੍ਰਵੀਨ ਜੀ। ਜੀ। ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਕਿ ਸਰਕਾਰ ਦੇ ਬੂਹੇ ਭੇੜੇ ਆ, ਮਾਨ ਸਾਹਿਬ ਬੂਹੇ ਨਹੀਂ ਖੁੱਲ ਰਹੇ, ਤੇ ਬੂਹੇ ਖੁੱਲੇ ਕਿਵੇਂ ਨੇ ਮੈਂ ਦੱਸ ਦਿੰਦਾ ਜੀ। ਅਸਲ 'ਚ ਹੋਇਆ ਕੀ, ਪੰਜਾਬ ਦੀਆਂ 32-33 ਜਥੇਬੰਦੀਆਂ ਤੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ, ਉਹ ਨਵੀਆਂ ਪੁਰਾਣੀਆਂ ਖਾਸੀਆਂ ਵਧੀ ਜਾਂਦੀਆਂ, ਖਾਸ ਕਰ ਅਗਰਾਹਾਂ ਜਥੇਬੰਦੀ ਦਾ ਖੁੱਲ ਕੇ ਵੱਡੀ ਗਿਣਤੀ 'ਚ ਨਾਲ ਆਉਣਾ, ਇਹਨਾਂ ਬੁਰਜਗਿੱਲ ਹੋਰੀ, ਕਾਦੀਆਂ ਹੋਰੀ, ਫਿਰ ਬਾਕੀ ਸਾਰੀਆਂ ਧਿਰਾਂ, ਲੱਖੋਵਾਲ ਹੋਰੀ ਅਹਿਮ ਭੂਮਿਕਾ ਨਿਭਾ ਰਹੇ ਸੀ। ਸੋ ਇਹ ਸਾਰੀਆਂ ਧਿਰਾਂ ਦਾ ਡਾਕਟਰ ਦਰਸ਼ਨ ਪਾਲ, ਸੋ ਲਗਭਗ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ 'ਚ ਆਪਣੇ ਸਾਥੀਆਂ ਨਾਲ, ਕਿਸਾਨਾਂ ਨਾਲ ਪਹੁੰਚੇ ਸੀ। ਕਿਉਂਕਿ ਫਰਕ ਹੈਗਾ, ਇੱਕ ਪਾਸੇ ਧੂਰੀ ਰੈਲੀ ਦੀ ਚਰਚਾ ਹੁੰਦੀ ਹੈ ਕਿ ਉੱਥੇ ਬੰਦੇ ਢੋਣ ਲਈ, ਬੱਸਾਂ 'ਚ ਲੱਦਣ ਲਈ ਇਹਨਾਂ ਨੂੰ ਮਜ਼ਦੂਰ ਲੱਭਣੇ ਪਏ, ਨਰੇਗਾ ਵਾਲੇ ਜਾਂ ਦਿਹਾੜੀਦਾਰ। ਦੂਏ ਪਾਸੇ ਇੱਥੇ ਸੀ ਕਿ ਕਿਸਾਨ ਆਪ ਆਪਣੇ ਟਰੈਕਟਰਾਂ 'ਚ ਤੇਲ ਪਵਾ ਕੇ ਆਪ ਮਾਰੇ। ਕੱਲ ਜਦੋਂ ਪਤਾ ਸੀ ਧਰਨੇ ਦਾ 30 ਦਿਨ, ਕੱਲ ਵੀ ਕਿਸਾਨ ਜਥੇਬੰਦੀਆਂ ਦੇ ਜਾਂ ਕਿਸਾਨ ਪੰਜਾਬ ਦੇ ਆਪ ਮਾਰੇ ਪਹੁੰਚ ਰਹੇ। ਠੀਕ ਹੈ ਜੀ। ਸੋ ਇਸ ਲਈ ਇਹ ਸਾਰਾ ਜਦੋਂ ਮਾਹੌਲ ਉੱਥੇ ਬਣਿਆ ਹੋਇਆ ਸੀ, ਤੇ ਕਹਿੰਦੇ ਕਿ ਜਥੇਬੰਦੀਆਂ 'ਚ ਜਦੋਂ ਇਹ ਚਰਚਾ ਚੱਲੀ, ਮੀਟਿੰਗਾਂ 'ਚ ਇਹ ਚਰਚਾ ਚੱਲੀ ਕਿ ਭਾਈ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਮੇਰਾ ਸੈਕਟਰੀਏਟ ਵੀ ਖੁੱਲਾ, ਮੇਰੇ ਖੇਤੀਬਾੜੀ ਮੰਤਰੀ ਦਾ ਦਫ਼ਤਰ ਵੀ ਖੁੱਲਾ, ਘਰ ਵੀ ਖੁੱਲਾ, ਮੇਰਾ ਘਰ ਵੀ ਖੁੱਲਾ, ਮੇਰਾ ਦਫ਼ਤਰ ਵੀ ਖੁੱਲਾ, ਪੰਜਾਬ ਭਵਨ ਵੀ ਖੁੱਲਾ, ਕਿਸਾਨ ਭਵਨ ਵੀ ਹੈਗਾ, ਜਦੋਂ ਮਰਜ਼ੀ ਆ ਜਿਓ। ਤੇ ਹੁਣ ਤਾਂ ਆਪਾਂ ਚੰਡੀਗੜ੍ਹ ਆਏ ਬੈਠੇ ਆ, ਕਿਉਂ ਨਹੀਂ ਮਿਲਦੇ ਫਿਰ ਮੁੱਖ ਮੰਤਰੀ ਸਾਹਿਬ? ਜੀ।
ਕਿਉਂ ਨਹੀਂ ਬੂਹੇ ਖੁੱਲਦੇ? ਚੰਡੀਗੜ੍ਹ ਪੁਲਿਸ ਨੂੰ ਕਿਉਂ ਨਹੀਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਭਾਈ ਪੰਜਾਬ ਦੇ ਕਿਸਾਨ ਨੇ, ਮੈਨੂੰ ਮਿਲਣ ਆ ਰਹੇ ਨੇ, ਪੰਜਾਬ ਦੀ ਰਾਜਧਾਨੀ ਹੈ, ਤੁਸੀਂ ਬੈਰੀਕੇਡ ਕਿਵੇਂ ਲਾ ਲਏ? ਕਿਉਂ ਨਹੀਂ ਹਟਵਾਏ? ਜਦੋਂ ਇਹ ਚਰਚਾਵਾਂ ਚੱਲਦੀਆਂ, ਇਹੀ ਗੱਲ ਚੱਲੀ ਕਿ ਠੀਕ ਹੈ ਫਿਰ ਆਪਾਂ 3 ਦਿਨ ਨਹੀਂ, ਹੁਣ 3 ਮਹੀਨੇ ਵੀ ਬੈਠਣਾ ਪਵੇ, ਬੈਠੇ ਰਹੋ। ਇਹ ਚਰਚਾ ਫਿਰ ਇਹਨਾਂ ਦੀ ਖੁਫੀਆ ਟੀਮਾਂ ਰਾਹੀਂ, ਏਜੰਸੀਆਂ ਰਾਹੀਂ, CID ਰਾਹੀਂ ਸਰਕਾਰ ਕੋਲ ਪਹੁੰਚੀ ਕਿ ਜੀ ਉਹ ਤਾਂ ਲੰਬਾ ਬੈਠਣ ਲਈ ਤਿਆਰ ਨੇ। ਅੱਛਾ। ਸਰਕਾਰ ਨੇ ਮੋੜਵਾਂ ਸੁਨੇਹਾ ਆਪਣੀਆਂ ਏਜੰਸੀਆਂ ਨੂੰ ਭੇਜਿਆ ਕਿ ਬੈਠਣ ਲਈ ਤਾਂ ਤਿਆਰ ਨੇ, ਇਹ ਤਾਂ ਚੈੱਕ ਕਰ ਲਓ ਕਿ ਰਾਸ਼ਨ ਪਾਣੀ ਹੈਗਾ। ਤੇ ਇਹਨਾਂ ਦਾ ਜਵਾਬ ਗਿਆ ਕਿ ਜੀ ਹਰ ਟਰੈਲੀ 'ਚ 2 ਤੋਂ 3 ਮਹੀਨੇ ਦਾ ਰਾਸ਼ਨ ਹੈ। ਤੇ ਨਾਲੇ ਦੂਜੀ ਗੱਲ, ਹੁਣ ਦਿੱਲੀ ਥੋੜਾ ਕਿ 300 ਕਿਲੋਮੀਟਰ ਦੂਰ ਹੈ, ਕਿ ਚੰਡੀਗੜ੍ਹ 'ਚ ਬੈਠੇ ਨੇ, ਪੰਜਾਬ ਦਾ ਹਿੱਸਾ ਹੈ, ਤੇ ਜਦੋਂ ਮਰਜ਼ੀ ਰਾਸ਼ਨ ਆ ਜਾਊਗਾ, ਹੁਣ ਕੀ ਹੈ? ਇਹ ਸਾਰੀਆਂ ਗੱਲਾਂ ਤੋਂ ਫਿਰ ਸਰਕਾਰ ਨੂੰ ਫਿਕਰ ਪਿਆ, ਕਿਉਂਕਿ ਪੰਜਾਬ ਦੇ ਰਾਜਪਾਲ ਪੁਰੋਹਿਤ ਨੇ ਇੱਕ ਦਿਨ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਮੈਂ ਮੀਟਿੰਗ ਕਰੂੰਗਾ, ਔਰ ਉਸ ਨੇ ਵੀ ਮੀਟਿੰਗ, ਇਹ ਨਹੀਂਗਾ ਕਿ ਕਿਸਾਨਾਂ ਦਾ ਹੇਜ ਹੈ, ਹਾਂਜੀ, ਕੇਂਦਰ ਨੂੰ ਹੁਣ ਕਿਸਾਨਾਂ ਨਾਲ ਪਿਆਰ ਹੋ ਗਿਆ, ਕੇਂਦਰ ਨੂੰ ਜਾਂ ਰਾਜਪਾਲ ਨੂੰ ਵੀ ਇਹ ਡਰ ਸੀ ਕਿ ਕਿਸਾਨ ਕਹਿੰਦੇ ਕਿ ਜੇ ਸਾਡੇ ਨਾਲ ਮੀਟਿੰਗ ਨਾ ਕੀਤੀ ਰਾਜਪਾਲ ਨੇ, ਫਿਰ ਅਸੀਂ ਸਣੇ ਟਰੈਲੀਆਂ ਰਾਜ ਭਵਨ ਆਵਾਂਗੇ। ਉਹਨੂੰ ਪਤਾ ਸੀ ਕਿ ਬੈਰੀਕੇਡ ਨਾਲ ਟੱਪਣੇ ਕੋਈ ਔਖੇ ਨਹੀਂ ਗੇ, ਤੇ ਇਹਨਾਂ ਨੂੰ ਸ਼ਾਂਤੀ ਨਾਲ ਬਿਠਾਏ ਰੱਖਣ ਲਈ ਇਹ ਕਿ ਸੱਦਾ ਦਿਓ। ਤੇ ਜਦੋਂ ਰਾਜਪਾਲ ਨੇ ਸੱਦਾ ਦਿੱਤਾ, ਜਥੇਬੰਦੀਆਂ ਨੇ ਤੈਅ ਕੀਤਾ ਕਿ ਹੁਣ ਅਸੀਂ ਇਸੇ ਹੱਦ ਤੇ ਰਵਾਂਗੇ, ਅਸੀਂ ਚੰਡੀਗੜ੍ਹ 'ਚ ਦਾਖਲ ਟਰੈਲੀਆਂ ਸਣੇ ਨਹੀਂ ਹੋਵਾਂਗੇ। ਪਰ ਜਦੋਂ ਇਹ ਹੋਇਆ ਕਿ ਸਰਕਾਰ ਤਾਂ ਕਰ ਨਹੀਂ ਰਹੀ ਬੈਠਕ ਜੀ, ਕਿ ਅੱਗੇ ਵੱਧ ਸਕਦਾ ਧਰਨਾ, ਫਿਰ ਇਹਦੇ ਡਰ 'ਚੋਂ ਸਰਕਾਰ ਦਾ ਸੁਨੇਹਾ ਆਇਆ ਕਿ ਰਾਜਪਾਲ ਕੋਲ ਬਾਅਦ 'ਚੋਂ ਜਾਇਓ ਜੀ, ਪਹਿਲਾਂ ਸਾਡੇ ਕੋਲ ਆ ਜਾਓ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹੋਰਾਂ ਨੇ ਫਿਰ ਕੱਲ ਇਹਨਾਂ ਨੂੰ ਪੰਜਾਬ ਭਵਨ ਬੁਲਾਇਆ ਤੇ ਸੁਨੇਹਾ ਲਾਇਆ ਜੀ ਕਿ ਮੈਂ ਬੈਠਾ, ਮੇਰੇ ਅਫਸਰ ਆਲਾ ਅਧਿਕਾਰੀ ਬੈਠੇ ਨੇ, ਤੁਹਾਡੇ ਲਈ ਚਾਹ ਪਾਣੀ ਦਾ ਪ੍ਰਬੰਧ ਹੈ, ਛੇਤੀ ਤੁਸੀਂ ਪਹਿਲਾਂ ਇੱਧਰ ਨੂੰ ਆਓ। ਤੇ ਬੱਸ ਜਿਹੜੀ ਰਾਜ ਭਵਨ ਜਾਣੀ ਸੀ ਉਹ ਪੰਜਾਬ ਭਵਨ ਨੂੰ ਮੁੜ ਗਈ, ਤੇ ਰਾਜ ਭਵਨ ਸੁਨੇਹਾ ਭੇਜ ਦਿੱਤਾ ਗਿਆ। ਉੱਥੋਂ ਟਾਈਮ ਨਵਾਂ ਲੈ ਕੇ ਤੈਅ ਹੋ ਗਿਆ ਕਿ 1 ਵਜੇ ਮਿਲਾਂਗੇ। ਜਦੋਂ ਗੁਰਮੀਤ ਖੁੱਡੀਆਂ ਹੋਰਾਂ ਕੋਲ ਪਹੁੰਚੇ ਤੇ ਇਹਨਾਂ ਨੇ ਆਪਣੀ ਉਹ ਲੰਬੀ ਸੂਚੀ ਦਿੱਤੀ ਕਿ ਆਹ ਤੁਹਾਡੇ ਜਨਾਬ ਪੰਜਾਬ ਦੇ ਹਵਾਲੇ ਨਾਲ ਮਸਲੇ ਆ, ਕਿਸਾਨੀ ਆਹ ਕੇਂਦਰ ਦੇ ਹਵਾਲੇ ਨਾਲ ਮਸਲੇ ਆ ਜੀ, ਕਿ ਅਸੀਂ ਤਾਂ ਸੋਚਦੇ ਸੀ ਕਿ ਪੰਜਾਬ ਸਰਕਾਰ ਸਾਡੇ ਮਸਲਿਆਂ ਦੀ ਪੈਰਵੀ ਕੇਂਦਰ ਕੋਲ ਜਾ ਕੇ ਕਰੂਗੀ, ਤੁਸੀਂ ਤਾਂ ਆਪਣੇ ਨਹੀਂ ਸੁਣਦੇ, ਕੇਂਦਰ ਵਾਲੇ ਸਾਡੇ ਕੀ ਹੱਲ ਕਰਾਉਂਗੇ? ਤੇ ਇਸ ਗੱਲ ਦੇ ਰੋਸੇ ਤੋਂ ਬਾਅਦ ਉੱਥੇ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਜੀ, ਮੁੱਖ ਮੰਤਰੀ ਨੂੰ ਤੁਹਾਡਾ ਬਹੁਤ ਫਿਕਰ ਹੈ, ਉਹ ਬੜਾ ਤੁਹਾਡੇ ਬਾਰੇ ਫਿਕਰਮੰਦ ਕਰਦੇ ਨੇ, ਸਾਡੇ ਨਾਲ ਮੀਟਿੰਗਾਂ ਚਰਚਾ ਕਰਦੇ। ਕਹਿੰਦੇ ਅੱਛਾ, ਤਾਂ ਹੀ ਟਵੀਟ ਕਰਦਾ ਫਿਰ ਧਮਕੀ ਵਾਲੇ ਜੀ। ਤੇ ਇਸ ਨੂੰ ਲੈ ਕੇ ਜਥੇਬੰਦੀਆਂ ਨੇ ਰੋਸਾ ਪ੍ਰਗਟਾਇਆ ਕਿ ਉਹਨਾਂ ਦੇ ਟਵੀਟ ਨੇ ਸਾਨੂੰ ਪੀੜ ਦਿੱਤੀ ਆ, ਔਰ ਅਸੀਂ ਇਹ ਦੱਸਣ ਲਈ ਉਹ ਆਏ ਆ ਕਿ ਹਾਲ ਹੈ ਜਿਹੜੇ ਕਹਿੰਦੇ ਸੀ ਲੋਕ ਨਹੀਂ ਤੁਹਾਡੇ ਨਾਲ ਹੋਲੇ, ਹੁਣ ਤੁਹਾਡੀਆਂ ਏਜੰਸੀਆਂ ਕਹਿੰਦੀਆਂ ਕਿ 20,000 ਕਿਸਾਨ ਬੈਠਾ ਜੀ। ਪਹਿਲੇ ਦਿਨ ਕਹਿੰਦੇ ਸੀ ਇਹਨਾਂ ਦੀਆਂ ਏਜੰਸੀਆਂ ਕਿ 10,000 ਤੋਂ ਵੱਧ ਕਿਸਾਨ ਆ ਜੀ, ਦੂਜੇ ਦਿਨ ਕਹਿੰਦੇ 12 ਤੋਂ 15, ਕੱਲ ਰਿਪੋਰਟ ਭੇਜੀ ਕਿ 17 ਤੋਂ 20,000 ਦੇ ਗੇੜ 'ਚ ਹੈਗਾ ਜੀ ਕਿਸਾਨ। ਤੇ ਇਸ ਲਈ ਕਹਿੰਦੇ ਜੀ ਦੱਸੋ, ਫਿਰ ਅਸੀਂ ਤਾਂ ਦੱਸਣੇ ਆਇਆ ਕਿ ਆ ਲਓ ਭਾਈ, ਲੋਕ ਵੀ ਸਾਡੇ ਨਾਲ ਆ, ਪੰਜਾਬ ਵੀ ਸਾਡੇ ਨਾਲ ਆ, ਤੇ ਮਸਲੇ ਪੰਜਾਬ ਦੇ ਨੇ। ਜੇ ਕਿਸਾਨ ਦਾ ਮਸਲਾ ਹੱਲ ਹੋਊਗਾ ਤਾਂ ਪੰਜਾਬ ਪੈਰਾਂ ਸਿਰ ਹੁੰਦਾ, ਪੰਜਾਬ ਦਾ ਹੱਥ ਜ਼ਿਆਦਾ ਕਿਸਾਨੀ ਨਾਲੇ ਘੁੰਮਦਾ ਜੀ। ਜਦੋਂ ਇਹ ਗੱਲਾਂ ਹੋਈਆਂ ਤੇ ਫਿਰ ਉਹ ਕਹਿੰਦੇ ਕੋਈ ਨਾ ਜੀ, ਫਿਰ ਆਪਾਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾ ਲੈਂਦੇ ਆ, ਆਪਾਂ ਰਾਬਤਾ ਬਣਾ ਲੈਂਦੇ ਜੀ, ਆਪਾਂ ਮੀਟਿੰਗ ਰੱਖ ਲੈਂਦੇ ਆ। ਤੇ ਜਥੇਬੰਦੀਆਂ ਚੋਂ ਇੱਕ ਲੀਡਰ ਬੋਲਿਆ, ਕਹਿੰਦਾ ਠੀਕ ਆ ਫਿਰ ਅਸੀਂ ਬੈਠੇ ਆ। ਤੇ ਖੁੱਡੀਆਂ ਸਾਹਿਬ ਕਹਿੰਦੇ ਥੋੜੇ ਘਬਰਾਏ, ਤੇ ਉਹ ਕਹਿੰਦੇ ਨਹੀਂ ਨਹੀਂ ਜੀ, ਤੁਸੀਂ ਤਾਂ ਹੁਣ ਅੰਦੋਲਨ ਜ਼ਰੂਰ ਖਤਮ ਕਰੋ, ਆਪਾਂ ਮੀਟਿੰਗ ਆਉਂਦੇ ਦਿਨਾਂ 'ਚ ਰੱਖਦੇ ਆ। ਤੇ ਉੱਥੇ ਥੋੜਾ ਜਿਹਾ ਹਾਸਾ ਫੈਲਿਆ, ਕਿਉਂਕਿ ਲੀਡਰ ਨੇ ਤਾਂ ਇਸ ਵਾਲੇ ਨਾਲ ਕਿਹਾ ਸੀਗਾ ਜੇ ਹੁਣ ਗੱਲ ਹੁੰਦੀ ਹੈ ਕਰ ਲਓ ਭਾਈ, ਅਸੀਂ ਉਰੀ ਬੈਠੇ ਆ। ਉਹਨੂੰ ਲੱਗਿਆ ਕਿ ਕਹਿੰਦੇ ਨੇ ਅਸੀਂ ਧਰਨੇ 'ਚ ਪੱਕੇ ਬੈਠੇ ਆ ਕਿ ਅਸੀਂ ਨਹੀਂ ਜਾਂਦੇ ਜੀ। ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਸਾਡੀ ਬੇਨਤੀ ਹੈ ਜੀ ਕਿ ਤੁਸੀਂ SKM ਦੀ ਕਾਲ, ਕਿਉਂਕਿ SKM ਦੀ ਕਾਲ ਵੀ ਪ੍ਰਵੀਨ ਜੀ 3 ਦਿਨਾਂ ਦੀ ਸੀ ਜੀ। ਇਸ ਨੂੰ ਲੈ ਕੇ ਜਿਹੜੀਆਂ ਜਥੇਬੰਦੀਆਂ ਅੜ ਰਹੀਆਂ ਸੀ ਉਹਨਾਂ ਨੂੰ ਫਿਰ ਅਗਰਾਹਾਂ ਤੇ ਕੁਝ ਹੋਰ ਜਥੇਬੰਦੀਆਂ ਦੇ ਲੀਡਰਾਂ ਨੇ ਸਮਝਾਇਆ, ਵੀ ਖੁਦ ਅਗਰਾਹਾਂ ਹੋਰਾਂ ਨੇ ਸਮਝਾਇਆ ਕਿ ਆਪਾਂ SKM ਦੀ ਕਾਲ ਤੇ ਆਏ ਆ ਜੀ, ਔਰ ਪੂਰੇ ਭਾਰਤ 'ਚ ਕਾਲ ਹੈ ਜੀ, 3 ਦਿਨਾਂ ਲਈ ਇਹ ਧਰਨਾ ਹੈ, ਇਸ ਲਈ ਆਪਾਂ 3 ਦਿਨਾਂ ਤੋਂ ਬਾਅਦ ਵਾਪਸ ਜਾਵਾਂਗੇ। ਆਪਾਂ ਆਪਣੀ ਮੰਗ ਜੇ ਨਹੀਂ ਮੰਨਦੇ ਆਪਾਂ ਦੁਬਾਰਾ ਧਰਨਾ ਲਾਉਣਾ ਜਾਵਾਂਗੇ, ਤੇ ਕਿੰਨਾ ਕੁ ਔਖਾ, ਫਿਰ ਆਪਾਂ ਆਪਣੀ ਪੰਜਾਬ ਵਾਲੀ ਕਾਲ ਤੇ ਵੀ ਆ ਜਾਾਂਗੇ ਜੀ। ਫਿਰ ਆਪਾਂ ਲੰਮਾ ਬੈਠਣਾ, ਲੰਮਾ ਵੀ ਬੈਠ ਲਾਂਗੇ, ਪਰ ਹੁਣ ਆਪਾਂ ਨੂੰ ਪੂਰੇ ਮੁਲਕ ਦੇ ਹਵਾਲੇ ਨਾਲ ਹੀ ਚੱਲਣਾ ਪੈਣਾ। ਜੇ ਪੰਜਾਬ ਨਹੀਂ ਸੁਣਵਾਈ ਕਰਦਾ ਕੋਈ ਨਾ, ਫਿਰ ਦੇਖ ਲਾਂਗੇ ਪੰਜਾਬ ਸਰਕਾਰ ਨੂੰ ਵੀ। ਪਰ ਇਹ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੱਦ ਲਿਆ, ਤੇ ਜਦੋਂ ਖੁੱਡੀਆਂ ਉਹਨਾਂ ਨੇ ਕਿਹਾ ਕਿ ਜੀ ਅਸੀਂ, ਕਿਉਂਕਿ ਪਤਾ ਤਾਂ ਖੁੱਡੀਆਂ ਉਹਨਾਂ ਨੂੰ ਵੀ ਕਿ ਕਰਤਾ ਮੈਂ ਕੁਝ ਨਹੀਂ ਸਕਦਾ, ਕਰਨਾ ਤਾਂ ਮੁੱਖ ਮੰਤਰੀ ਸਾਹਿਬ ਨੇ ਆ, ਪਰ ਉਹ ਵੀ ਇੱਕ ਨਹੀਂ 2 ਮੁੱਖ ਮੰਤਰੀਆਂ ਨੇ ਕਰਨਾ, ਕੇਜਰੀਵਾਲ ਨੂੰ ਪੁੱਛ ਕੇ ਫੈਸਲਾ ਲੈਣਾ ਹੁੰਦਾ। ਸੋ ਇਸ ਲਈ ਫਿਰ ਇਹ ਤੈਅ ਹੋਇਆ ਕਿ 19 ਤਰੀਕ ਨੂੰ ਮੁੱਖ ਮੰਤਰੀ ਨਾਲ ਬੈਠਕ ਹੋਏਗੀ ਕਿਸਾਨ ਜਥੇਬੰਦੀਆਂ ਦੀ ਜੀ। ਔਰ ਉਸ ਤੋਂ ਪਹਿਲਾਂ 4 ਤਰੀਕ ਤੱਕ ਸਾਰੀਆਂ ਜਥੇਬੰਦੀਆਂ ਇੱਕ ਸਾਂਝਾ ਮੈਮੋਰੈਂਡਮ ਕੇਂਦਰ ਦਾ ਹਵਾਲੇ ਨਾਲ ਵੀ, ਪੰਜਾਬ ਦੇ ਹਵਾਲੇ ਨਾਲ ਵੀ, ਪ੍ਰਤੀ ਮੰਗ ਲਿਖ ਕੇ
ਤੇ ਉਹਦਾ ਹੱਲ ਕੀ ਹੈ, ਉਹਦਾ ਤਰੀਕਾ ਕੀ ਹੈ, ਉਹਦੀ ਜਾਣਕਾਰੀ ਸਾਂਝੀ ਕਰਕੇ 4 ਦਸੰਬਰ ਤੱਕ ਖੁੱਡੀਆਂ ਉਹਨਾਂ ਦੇ ਕੋਲ ਪਹੁੰਚਦੀ ਕਰਨਗੇ ਜੀ। ਤੇ ਖੁੱਡੀਆਂ ਹੋਰੀ ਕਹਿੰਦੇ ਕਿ ਉਹ ਤੋਂ ਬਾਅਦ, ਗੁਰਮੀਤ ਖੁੱਡੀਆਂ ਹੋਰੀ ਕਹਿੰਦੇ ਕਿ ਉਹ ਤੋਂ ਬਾਅਦ ਤੇ ਮੁੱਖ ਮੰਤਰੀ ਦੀ ਮੀਟਿੰਗ ਦੇ ਵਿਚਾਲੇ ਵੀ ਜੇਕਰ ਕਿਸੇ ਮਸਲੇ ਤੇ ਅੱਗੇ ਵਧਣ ਲਈ, ਕੋਈ ਚਰਚਾ ਕਰਨ ਲਈ ਲੋੜ ਪਈ ਤਾਂ ਆਪਾਂ ਇੱਕ ਦੂਜੇ ਨੂੰ ਮਿਲਦੇ ਰਵਾਂਗੇ। ਹੋ ਸਕਦਾ 1-2 ਛੋਟੀਆਂ ਬੈਠਕਾਂ ਹੋਰ ਹੋ ਜਾਣ 19 ਤੋਂ ਪਹਿਲਾਂ, ਕਿਉਂਕਿ ਸਰਕਾਰ ਨੇ ਤੈਅ ਕੀਤਾ ਕਿ ਇਹ ਮੰਗਾਂ ਜਦੋਂ 4 ਤਰੀਕ ਨੂੰ ਆ ਗਈਆਂ, ਉਸ ਤੋਂ ਬਾਅਦ ਸੰਬੰਧਿਤ ਵਿਭਾਗਾਂ ਨਾਲ, ਚਾਹੇ ਉਹ ਖੇਤੀਬਾੜੀ ਵਿਭਾਗ ਹੈ, ਚਾਹੇ ਉਹ ਵਿੱਤ ਵਿਭਾਗ ਹੈ, ਚਾਹੇ ਉਹ ਵਣ ਵਿਭਾਗ ਹੈ, ਚਾਹੇ ਉਹ ਬਾਗਬਾਨ ਵਿਭਾਗ ਹੈ, ਜੰਗਲਾਤ ਹੈ, ਸਾਰਿਆਂ ਨਾਲ ਜਿਹਦੇ ਨਾਲ ਜਿਹੜਾ ਮਾਮਲਾ ਬਣਦਾ ਉਹਨਾਂ ਨਾਲ ਰਾਏ ਮਸ਼ਵਰਾ ਕਰਕੇ, ਚਾਹੇ ਪ੍ਰਦੂਸ਼ਣ ਵਿਭਾਗ ਦਾ ਮਸਲਾ ਹੈ, ਪਰਾਲੀ ਵਾਲਾ, ਚਾਹੇ ਬਿਜਲੀ ਵਾਲਾ ਮਸਲਾ ਹੈ, ਬਿਜਲੀ ਸੋਧ ਬਿੱਲ ਵਾਲਾ, ਸੋ ਚਾਹੇ ਕਰਜ਼ਿਆਂ ਦੇ ਲੀਕ, ਸੋ ਸਾਰੇ ਮਸਲੇ ਸੰਬੰਧਿਤ ਵਿਭਾਗਾਂ ਨਾਲ ਕਿ ਭਾਈ ਦੱਸੋ ਇਹ ਮਸਲੇ ਦਾ ਹੱਲ ਕੱਢ ਸਕਦੇ ਆਪਾਂ, ਜੀ ਕੱਢ ਸਕਦੇ ਹਾਂ ਕਿਵੇਂ, ਕਿੱਥੋਂ, ਕਿਹੜੀ ਤਜਵੀਜ਼ ਹੈ, ਕਿਹੜੀ ਗੱਲ ਕੇਂਦਰ ਕੋਲ ਲੈ ਕੇ ਜਾਣੀ ਹੈ, ਕਿਹੜੀ ਆਪਾਂ, ਉਹਦਾ ਪੂਰਾ ਖਰੜਾ ਜਦੋਂ ਤਿਆਰ ਹੋ ਗਿਆ ਫਿਰ ਉਹ 18 ਤਰੀਕ ਨੂੰ ਮੁੱਖ ਮੰਤਰੀ ਦੇ ਮੇਜ਼ ਤੇ ਪਹੁੰਚ ਜੂਗਾ ਤੇ ਫਿਰ 19 ਤਰੀਕ ਨੂੰ ਮੁੱਖ ਮੰਤਰੀ ਆਪਣੀ ਟੀਮ ਲੈ ਕੇ, ਆਪਣੇ ਅਧਿਕਾਰੀਆਂ ਨੂੰ ਲੈ ਕੇ ਬੈਠ ਕੇ ਕਿਸਾਨਾਂ ਨਾਲ ਗੱਲ ਕਰਨਗੇ ਤਾਂ ਕਿ ਉਦੋਂ ਸਿਰਫ ਮੰਗਾਂ ਨਾ ਲਈਆਂ ਜਾਣ, ਉਹਨਾਂ ਦੇ ਹੱਲ ਲਈ ਕੁਝ ਕੀਤਾ ਜਾਵੇ। ਜੀ ਜੀ। ਸੋ ਇਹ ਕਿੰਨੀ ਕੁ ਇੱਛਾ ਸ਼ਕਤੀ ਹੋਊਗੀ 19 ਤਰੀਕ ਨੂੰ ਪਤਾ ਲੱਗ ਜੂਗੀ, ਪਰ ਕੱਲ ਇਹ ਜਚਾਉਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤੁਹਾਡੀ ਮੰਗਾਂ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ ਤੇ 19 ਤਰੀਕ ਨੂੰ ਆਪਾਂ ਬੈਠਕ ਕਰਾਂਗੇ। ਉਸ ਤੋਂ ਬਾਅਦ ਰਾਜਪਾਲ ਕੋਲ ਪਹੁੰਚ ਗਏ। ਰਾਜਪਾਲ ਕਹਿੰਦਾ ਜੀ ਮੈਂ ਤਾਂ ਅੱਖਾਂ ਵਿਛਾ ਕੇ ਬੈਠਾ ਤੁਹਾਡੇ ਲਈ, ਜੀ ਆਇਆਂ ਨੂੰ। MSP ਦਾ ਮਸਲਾ ਲਓ ਜੀ, ਮੈਂ ਕੇਂਦਰ ਨਾਲ ਗੱਲ ਕਰਦਾ, ਰਾਸ਼ਟਰਪਤੀ ਜੀ ਨੂੰ ਮੈਂ ਭੇਜੂੰਗਾ ਜੀ, ਆਪਾਂ ਤੁਹਾਡੇ ਮਸਲੇ ਸਾਰੇ ਹੱਲ ਕਰਾਵਾਂਗੇ, ਬਹੁਤ ਸ਼ੁਕਰੀਆ ਜੀ, ਤੁਸੀਂ ਫਿਕਰ ਨਾ ਕਰੋ ਜੀ। ਸੋ ਰਾਜਪਾਲ ਤਾਂ ਕੱਲ ਆਏ ਸੀ ਕਿ ਜੀ ਮੈਂ ਹੁਣੇ ਸਾਰਾ ਕੁਝ ਕਰਕੇ ਦੇ ਦੂੰਗਾ। ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਭਗਵੰਤ ਮਾਨ ਸਰਕਾਰ ਦੀ ਗੋਲੀ ਜ਼ਿਆਦਾ ਮਿੱਠੀ ਆ ਕਿ ਰਾਜਪਾਲ ਦੀ ਗੋਲੀ ਜ਼ਿਆਦਾ ਮਿੱਠੀ ਆ, ਜੀ ਜੀ, ਜਾਂ ਦੋਵਾਂ ਗੋਲੀਆਂ ਚੋਂ ਕੋਈ ਇਲਾਜ ਵੀ ਕਰਦੀ ਆ। ਲਾਰੇ ਹੋਣਗੇ ਜਾਂ ਵਾਅਦੇ ਹੋਣਗੇ, ਵਫਾ ਹੋਣਗੇ ਜਾਂ ਨਹੀਂ ਹੋਣਗੇ, ਆਉਂਦੀਆਂ ਤਰੀਕਾਂ 'ਚ ਸਾਫ਼ ਹੋ ਜਾਏਗਾ। ਫਿਲਹਾਲ ਹਰਿਆਣੇ ਵਾਲਾ ਧਰਨਾ ਵੀ, ਪੰਜਾਬ ਵਾਲਾ ਧਰਨਾ ਵੀ, ਔਰ ਦੇਸ਼ ਭਰ 'ਚ SKM ਦੇ ਸੱਦੇ ਤੇ ਲੱਗੇ ਹਰੇਕ ਸੂਬੇ ਦੀ ਰਾਜਧਾਨੀ ਵਾਲਾ ਧਰਨਾ ਕੱਲ 3 ਦਿਨਾਂ ਦੇ ਬਾਅਦ ਸਮਾਪਤ ਹੋ ਗਿਆ ਤੇ ਦੇਰ ਸ਼ਾਮ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤ ਗਏ ਨੇ ਤੇ ਅਗਲੇ 19 ਤਰੀਕ ਤੋਂ ਬਾਅਦ ਹੋ ਸਕਦਾ ਕੋਈ ਨਵੀਂ ਰਣਨੀਤੀ ਘੜਨ, ਜੇਕਰ ਕਿਸ ਰੂਪ 'ਚ, ਕਿਉਂਕਿ ਅਜੇ ਕੇਂਦਰ ਦਾ ਰੁਖ ਵੀ ਦੇਖਣਾ ਤੇ ਸੂਬੇ ਦਾ ਰੁਖ ਵੀ ਦੇਖਣਾ। ਉਹ ਤੋਂ ਬਾਅਦ ਇਹ ਹੋਊਗਾ ਕਿ ਧਰਨਾ ਲਾਉਣਾ ਹੈ, ਨਹੀਂ ਲਾਉਣਾ, ਜੇ ਲਾਉਣਾ ਹੈ ਕਿੱਥੇ ਲਾਉਣਾ ਹੈ, ਕਦੋਂ ਲਾਉਣਾ ਹੈ, ਕਿਵੇਂ ਲਾਉਣਾ ਹੈ, ਅਗਲੀਆਂ ਬੈਠਕਾਂ 'ਚ ਉਹਨਾਂ 'ਚ ਤੈਅ ਹੋਏਗਾ ਉਹਨਾਂ ਦਾ। ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਜੇਲ੍ਹ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਦੀ, ਇਸ ਮਾਮਲੇ ਤੇ ਹੁਣ ADGP ਜੇਲ੍ਹਾਂ ਜਿਹੜਾ ਉਹ ਤਲਬ ਕੀਤਾ ਗਿਆ ਜੀ। ਪ੍ਰਵੀਨ ਜੀ, ਲੰਮੇ ਸਮੇਂ ਤੋਂ ਮਾਮਲਾ ਲਟਕ ਰਿਹਾ ਜੀ। ਸਵਾਲ ਇਹ ਹੈ ਕਿ 8 ਮਹੀਨੇ ਲਗਭਗ ਹੋ ਗਏ ਇਸ ਇੰਟਰਵਿਊਆਂ ਨੂੰ ਸਾਹਮਣੇ ਆਇਆ ਨੂੰ, ਤੇ ਮਾਣਯੋਗ ਅਦਾਲਤ ਨੇ ਪੁੱਛਿਆ ਕਿ ਭਾਈ ਕੀ ਕੀਤਾ ਤੁਸੀਂ, ਉਹਦਾ ਰਿਪੋਰਟ ਕਿੱਥੇ ਆ ਉਹਦੀ, ਕਿ ਇੰਟਰਵਿਊ ਕਿਵੇਂ ਹੋਈ, ਕਦੋਂ ਹੋਈ, ਕਿਹਨੇ ਕਰਾਈ। ਤੇ ਇੱਧਰ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਫਿਰ ADGP ਜੇਲ੍ਹ ਵੱਲੋਂ ਜੀ, ਤੇ ਉਸ ਐਫੀਡੇਵਿਟ ਤੇ ਉਹਨਾਂ ਨੇ ਪੁੱਛਿਆ ਕਿ ਦੱਸੋ ਜੀ ਤੁਸੀਂ ਐਫੀਡੇਵਿਟ ਤਾਂ ਦਿੱਤਾ ਪਰ ਸਾਨੂੰ ਰਿਪੋਰਟ ਕਦੋਂ ਦਓਗੇ। ਤੇ 8 ਮਹੀਨੇ ਲੰਘ ਚੁੱਕੇ ਨੇ, ਅਜੇ ਤੱਕ ਤੁਸੀਂ ਕੋਰਟ 'ਚ ਰਿਪੋਰਟ ਹੀ ਨਹੀਂ ਪੇਸ਼ ਕੀਤੀ ਕਿ ਹੋਇਆ ਕਿਵੇਂ ਆ। ਦਸੰਬਰ ਦੀ ਅਗਲੀ ਸੁਣਵਾਈ ਪਈ ਆ, ਕਿਉਂਕਿ ਜੀ ਇੱਧਰ ਇਹ ਕਹਿ ਰਹੇ ਸੀਗੇ ਕਿ ਕਮੇਟੀ ਨੂੰ ਹੋਰ ਵਕਤ ਦਿੱਤਾ ਜਾਵੇ ਜੀ ਜੀ ਤੇ ਜਾਂਚ ਰਿਪੋਰਟ ਪੇਸ਼ ਕਰਨ ਲਈ। ਤੇ ਜਦੋਂ ਹੋਰ ਰਿਪੋਰਟ ਦੀ ਗੱਲ ਆਈ ਤਾਂ ਮਾਣਯੋਗ ਹਾਈ ਕੋਰਟ ਨੇ ਪੁੱਛਿਆ ਕਿ ਸਾਨੂੰ ਇਹ ਦੱਸੋ ਕਿ ਤੁਸੀਂ ਖੁਦ ਕਿਹਾ ਕਿ ਦੂਜੀ ਇੰਟਰਵਿਊ ਜਿਹੜੀ 26 ਫਰਵਰੀ ਨੂੰ ਹੋਈ, 26 ਫਰਵਰੀ ਤੋਂ 17 ਮਾਰਚ ਦੇ ਵਿਚਾਲੇ ਆ ਜਿਹੜਾ, ਉਹ ਰਿਕਾਰਡ ਕੀਤੀ ਗਈ ਆ ਜੀ। ਤੁਹਾਡੇ ਕੋਲ ਇਹ ਰਿਕਾਰਡ ਜੇ ਹੈਗਾ ADGP ਦੇ ਐਫੀਡੇਵਿਟ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਆ ਕਿ ਲਾਰੈਂਸ ਬਿਸ਼ਨੋਈ ਦਾ ਜਿਹੜਾ ਦੂਜਾ ਇੰਟਰਵਿਊ ਹੈ ਉਹ 26 ਫਰਵਰੀ ਤੋਂ ਲੈ ਕੇ 17 ਮਾਰਚ ਦੇ ਵਿਚਾਲੇ ਰਿਕਾਰਡ ਕੀਤਾ ਗਿਆ। ਤੇ ਜੇ ਤੁਹਾਨੂੰ ਉਹ ਤਰੀਕਾ ਪਤਾ ਹੈ, ਤੁਹਾਨੂੰ ਸਾਰਾ ਕੁਝ ਪਤਾ ਕਿ ਕਿਵੇਂ ਕੀ ਹੋਇਆ, ਫਿਰ ਤੁਹਾਨੂੰ ਜਾਣਕਾਰੀ ਦੇਣ 'ਚ, ਰਿਪੋਰਟ ਪੇਸ਼ ਕਰਨ 'ਚ ਕੀ ਦਿੱਕਤ ਆ। ਤੇ ਫਿਰ ਵੀ 14 ਤਰੀਕ ਅਗਲੀ ਸੁਣਵਾਈ ਪਈ ਆ, ਔਰ ਇਹਦੇ ਨਾਲ ਇੱਕ ਸਵੈ ਨੋਟਿਸ ਲੈਂਦਿਆਂ ਮਾਣਯੋਗ ਅਦਾਲਤ ਨੇ ਝਾੜ ਮਾਰਦਿਆਂ ਜੇਲ੍ਹ ਅਧਿਕਾਰੀਆਂ ਨੂੰ, ਪੰਜਾਬ ਸਰਕਾਰ ਨੂੰ ਪੁੱਛਿਆ ਕਿ ਸਾਨੂੰ ਇਹ ਦੱਸੋ ਕਿ ਅੰਦਰ ਇਹ ਮੋਬਾਈਲ ਪਹੁੰਚਦੇ ਕਿਵੇਂ ਨੇ। ਕਹਿੰਦੇ ਜੀ ਕੰਧ ਤੋਂ ਸੁੱਟ ਦਿੰਦੇ ਆ ਜੀ ਅੰਦਰ, ਜੇਲ੍ਹ ਦੇ ਬਾਹਰੋਂ ਜੇਲ੍ਹ ਦੇ ਅੰਦਰ ਚਲੇ ਜਾਓ, ਪਰ ਕੈਦੀ ਨੂੰ ਕਿਵੇਂ ਮਿਲ ਜਾਂਦਾ, ਚੱਲਦਾ ਕਿਵੇਂ ਹੈ। ਸੋ ਇਸ ਲਈ ਇਸ ਮਸਲੇ ਤੇ ਵੀ ਚੰਗੀ ਖਚਾਈ ਕੱਲ ਹੋਈ ਹੈ ਕਿ ਹੁਣ ਦੇਖਦੇ ਹਾਂ ਕਿ ਕੀ ਇਹ ਰਿਪੋਰਟ ਪੇਸ਼ ਕਰਦੇ ਨੇ, ਉਹਦੇ ਵਿੱਚ ਕੀ ਪੱਖ ਹੈ। ਪਰ ADGP ਜੇਲ੍ਹ ਦੀਆਂ ਦਿੱਕਤਾਂ ਵਧੀਆਂ ਨਜ਼ਰ ਆ ਰਹੀਆਂ ਇਸ ਮਸਲੇ ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਹਨਾਂ ਗੈਂਗਸਟਰਾਂ ਦੀ ਕਿ ਉਹ ਕਿਸੇ ਵੀ ਥਾਂ ਤੇ ਬਹਿ ਕੇ ਕਿਸੇ ਤਰ੍ਹਾਂ ਦੀ ਵਾਰਦਾਤ ਨੂੰ ਜਾਂ ਕਿਸੇ ਵੀ ਬੰਦੇ ਨੂੰ ਜਿਹੜਾ